ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ, ਜਿਸ ਦੇ ਉੱਤੇ ਸਾਰਿਆਂ ਦੀ ਜਿਹੜੀ ਅੱਖ ਹੈਗੀ ਹੈ। ਦਿੱਲੀ ਚੋਣਾਂ ਦੇ ਵਿੱਚ ਝਾੜੂ ਨੇ ਕਹਿੰਦੇ ਸਭ ਨੂੰ ਹੂੰਜ ਦਿੱਤਾ। ਚੱਲ ਪਿਆ ਝਾੜੂ ਉੱਡ ਗਏ ਪੱਤੇ, ਨਾ ਬਚੇ ਮਿਸ਼ਰਾ ਜੀ ਤੇ ਨਾ ਰਿੰਕੀਆ ਕੇ ਪੱਪੇ, ਸਾਰੇ ਹੀ ਹੂੰਝੇ ਕੇ ਆ ਇਹਦੇ ਵਿੱਚ। ਬਿਲਕੁਲ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਦੇਖੋ ਗੱਲ ਇਹ ਆ ਕਿ ਜੇ ਅਸੀਂ ਹੁਣ ਇਸ ਖਬਰ ਨੂੰ ਥੋੜਾ ਜਿਹਾ ਖੋਲ ਕੇ ਵੇਖੀਏ ਤਾਂ ਅਰਵਿੰਦ ਕੇਜਰੀਵਾਲ ਦੀ ਜਿਹੜੀ ਇੱਕ ਟੀਮ ਕਹਿ ਲਓ ਜਾਂ ਪਾਰਟੀ ਕਹਿ ਲਓ, ਛੋਟੀ ਜਿਹੀ ਉਮਰ ਦੇ ਵਿੱਚ ਹੀ ਬਹੁਤ ਉਤਰਾ ਚੜਾ ਵੇਖਿਆ ਹੈ ਨਾ। ਤੁਸੀਂ ਦੇਖਿਆ ਹੋਊਗਾ ਕਿ ਜਦ ਫਸਟ ਟਾਈਮ ਇਹ ਜਿੱਤੇ ਸੀਗੇ, ਸਰਕਾਰ ਬਣਾ ਲਈ ਕਾਂਗਰਸ ਦੇ ਨਾਲ, ਤਾਂ ਉਸ ਵੇਲੇ ਮੁੱਖ ਮੰਤਰੀ ਕੈਪਟਨ ਨਿਕਲਿਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਥੋੜੇ ਦਿਨਾਂ ਬਾਅਦ ਛੱਡ ਦਿੱਤੀ ਔਰ ਉਸ ਤੋਂ ਬਾਅਦ ਮਾਫੀ ਮੰਗ ਕੇ ਦਿੱਲੀ ਵਾਲਿਆਂ ਤੋਂ ਮਾਫੀ ਮੰਗ ਕੇ ਇਲੈਕਸ਼ਨ ਜਿੱਤਿਆ ਸੀ, ਯਾਦ ਹੋਣਾ ਤੁਹਾਨੂੰ। ਤਾਂ ਉਹਨਾਂ ਨੇ ਵੀ ਇਸ ਘੋੜੇ ਤੇ ਦਾ ਲਾਇਆ ਸੀਗਾ, ਤਾਂ ਅੱਜ ਉਹ ਘੋੜਾ ਜਿਹੜਾ ਉਹ ਦਿੱਲੀ ਵਾਲਿਆਂ ਦੇ ਰਾਸ ਹੈ। ਤਾਂ ਕਹਿਣ ਦਾ ਮਤਲਬ ਇਹ ਕਿ ਦੇਖੋ ਕਿੰਨੇ ਉਤਰਾ ਚੜਾ। ਫਿਰ ਇਹਨਾਂ ਦੇ ਸਾਥੀ ਹੈ ਜਿਹੜੇ ਚੰਗੇ ਦੋਸ਼ ਦਾ ਲਾ ਕੇ ਇਹਨਾਂ ਤੇ ਚਲੇ ਗਏ ਕਿ ਫਲਾਂ ਹੈ ਟਮਕਾ ਹੈ। ਵੈਸੇ ਵੀ ਤੁਹਾਨੂੰ ਪਤਾ ਹੀ ਅਰਵਿੰਦ ਕੇਜਰੀਵਾਲ ਨੇ ਆਪਣੇ ਬਰੋਬਰ ਦਾ ਕੋਈ ਰਹਿਣ ਨਹੀਂ ਦਿੱਤਾ। ਚਲੋ ਅੱਜ ਆਲੋਚਨਾਤਮਕ ਪੱਖ ਜਿਹੜੇ ਉਹ ਨਹੀਂ ਵੇਖੇ ਜਾਣਗੇ, ਕਿਉਂਕਿ ਜਿੱਤਾਂ ਜੋ ਹੁੰਦੀਆਂ ਨੇ ਬਹੁਤ ਸਾਰੀਆਂ ਕਮਜ਼ੋਰੀਆਂ ਨੂੰ ਢੱਕ ਲੈਂਦੀਆਂ, ਔਗਣਾਂ ਨੂੰ ਢੱਕ ਲੈਂਦੀਆਂ। ਤਾਂ ਜਿਹੜੀ ਅੱਜ ਜਿੱਤ ਹੋਈ ਆ ਉਹ ਜਿੱਤ ਅਰਵਿੰਦ ਕੇਜਰੀਵਾਲ ਦੀ ਹੈ, ਨੋ ਡਾਊਟ। ਹਾਰ ਕਿਹਦੀ ਆ? ਹਾਰ ਸਿੱਧੇ ਤੌਰ ਤੇ ਅਮਿਤ ਸ਼ਾਹ ਦੀ ਹੈ, ਉਹ ਮੰਨਣੀ ਪਏਗੀ। ਔਰ ਕਮਾਲ ਦੀ ਗੱਲ ਆ ਕਿ ਅਮਿਤ ਸ਼ਾਹ ਜਿਨ੍ਹਾਂ ਨੇ ਬਹੁਤ ਜ਼ਿਆਦਾ ਉੱਥੇ ਪ੍ਰਚਾਰ ਕੀਤਾ ਔਰ ਇੱਥੋਂ ਤੱਕ ਕਿਹਾ ਸੀਗਾ ਕਿ ਕਰੰਟ ਸ਼ਾਹੀਨ ਬਾਗ 'ਚ ਲੱਗਣਾ ਚਾਹੀਦਾ। ਕਰੰਟ ਹੁਣ ਕਿਹਦੇ ਲੱਗਾ ਤੁਹਾਨੂੰ ਸਭ ਨੂੰ ਪਤਾ ਹੀ ਹੈ, ਔਰ ਕਿੱਥੇ ਲੱਗਾ ਦੱਸਣ ਦੀ ਲੋੜ ਨਹੀਂ ਹੈ। ਤਾਂ ਜਿੱਤ ਅਰਵਿੰਦ ਕੇਜਰੀਵਾਲ ਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਉੱਥੇ ਅਰਵਿੰਦ ਦੇ ਚਿਹਰੇ ਤੇ ਹੀ ਇਲੈਕਸ਼ਨ ਲੜ ਰਹੀ ਸੀਗੀ, ਕੰਮਾਂ ਤੇ ਹੀ ਇਲੈਕਸ਼ਨ ਲੜ ਰਹੀ ਸੀਗੀ। ਤਾਂ ਬਹਰਹਾਲ ਜਿਹੜੀ ਹਾਰ ਹੋਈ ਆ ਉਹ ਸਿੱਧੇ ਤੌਰ ਤੇ ਅਮਿਤ ਸ਼ਾਹ ਦੀ ਹਾਰ ਹੋਈ ਆ। ਭਾਰਤੀ ਜਨਤਾ ਪਾਰਟੀ ਨੇ ਇੱਕ ਦਾਅ ਬਚਾ ਲਿਆ ਕਿ ਇਸ ਵਾਰੀ ਨਰਿੰਦਰ ਮੋਦੀ ਦੀ ਇੱਜ਼ਤ ਬਚਾ ਗਈ, ਕਿਉਂਕਿ ਸਿਰਫ 2 ਰੈਲੀਆਂ ਕਰਵਾਈਆਂ ਮੇਰੇ ਖਿਆਲ ਦੇ ਨਾਲ। ਜੇ ਕਿਤੇ ਉਦਾਂ ਜਿਵੇਂ ਅੱਗੇ ਝਾਰਖੰਡ 'ਚ 10-15 ਕੀਤੀਆਂ ਸੀ ਇਹਨਾਂ ਨੇ, ਜੇ ਉਸ ਤਰ੍ਹਾਂ ਰੱਖੀਆਂ ਹੁੰਦੀਆਂ ਤੇ ਮਾਂਝਿਆ ਗਿਆ ਸੀ ਉਹਨਾਂ ਦਾ ਅਕਸ ਵੀ। ਤਾਂ ਇਸ ਕਰਕੇ ਹੁਣ ਜੇ ਤੁਸੀਂ ਵੇਖੋ ਕਿ ਮੀਡੀਆ ਦੇ ਵਿੱਚ ਰਿੰਕੀਆ ਪੱਪਾ ਯਾਨੀ ਮਨੋਜ ਤਿਵਾਰੀ ਹੈ ਜਿਹੜਾ ਕਹਿੰਦਾ ਸੀ ਮੇਰਾ ਟਵੀਟ ਸੰਭਾਲ ਕੇ ਰੱਖ ਲਓ, 48 ਅਸੀਂ ਲੈ ਕੇ ਜਾ ਰਹੇ ਹਾਂ। ਤਾਂ ਉਹ ਮੀਡੀਆ ਦੇ ਵਿੱਚ ਸ਼ਾਲ ਜਿਹਾ ਵਲੇਟ ਕੇ ਨਾ, ਅੱਧਾ ਜਿਹਾ ਮੂੰਹ ਖੁੱਲ੍ਹਾ ਅੱਧਾ ਜਿਹਾ ਮੂੰਹ ਬੰਦ ਆ, ਸ਼ਾਲ ਜਿਹੇ ਦੇ ਵਿੱਚ ਬੋਲੀ ਜਾਂਦਾ, ਕਹਿੰਦਾ ਜੀ ਵਧਾਈ ਹੋ ਅਰਵਿੰਦ ਕੇਜਰੀਵਾਲ ਨੂੰ। ਪਰ ਅਮਿਤ ਸ਼ਾਹ ਜੀ ਗਾਇਬ ਆ ਮੀਡੀਆ 'ਚ, ਸੰਬਿਤ ਪਾਤਰਾ ਵੀ ਲੱਭਿਆਂ ਤੋਂ ਨਹੀਂ ਲੱਭ ਰਹੇ। ਯਾਨੀ ਅਮਿਤ ਸ਼ਾਹ ਜਿਨ੍ਹਾਂ ਨੇ ਇਲੈਕਸ਼ਨ ਲੜਿਆ, ਆਪ ਖੁਦ ਪ੍ਰਚਾਰ ਕਰਿਆ, ਪਰਚੇ ਵੰਡੇ, ਕੇਜਰੀਵਾਲ ਹੋਰੀ ਰੱਜ ਕੇ ਭੰਡੇ, ਉਹ ਬੰਦੇ ਅੱਜ ਕੱਲ੍ਹ ਲੱਭਦੇ ਨਹੀਂ ਹੈ, ਮੀਡੀਆ 'ਚ ਨਹੀਂ ਲੱਭਦੇ। ਉਸ ਤਰ੍ਹਾਂ ਜੇ ਜਿੱਤੇ ਹੁੰਦੇ ਫਿਰ ਦੋਨਾਂ ਨੇ ਬਹਿ ਜਾਣਾ ਸੀ, ਇੱਕ ਨੇ ਸੱਜੇ ਇੱਕ ਨੇ ਖੱਬੇ, ਵਿੱਚ ਮਾਈਕ ਆ ਜਾਣਾ ਸੀ ਗੱਬੇ। ਫਿਰ ਉਹ ਐਸੇ ਲੱਗੇ ਕਿ ਛੱਡਦੇ ਨਹੀਂ ਮਾਈਕ ਦਾ ਖੜਾ, ਯਾਨੀ ਅਮਿਤ ਸ਼ਾਹ ਤੇ ਫਿਰ ਨਰਿੰਦਰ ਮੋਦੀ ਜਦੋਂ ਬੋਲਦੇ ਆ। ਪਰ ਅੱਜ ਹੁਣ ਲੱਭ ਹੀ ਨਹੀਂ ਰਹੇ ਅਮਿਤ ਸ਼ਾਹ ਜੀ। ਇੱਕ ਅਲੋਕਾਰੀ ਗੱਲ ਆ ਨਾ, ਉਹਨਾਂ ਨੇ ਟਵੀਟ ਕਰਕੇ ਮੇਰੇ ਖਿਆਲ ਦੇ ਨਾਲ ਵਧਾਈ ਦਿੱਤੀ ਆ। ਨਰਿੰਦਰ ਮੋਦੀ ਨੇ ਜ਼ਰੂਰ ਵਧਾਈ ਦੇ ਦਿੱਤੀ ਅਰਵਿੰਦ ਕੇਜਰੀਵਾਲ ਨੂੰ। ਤਾਂ JP ਨੱਡਾ ਜੀ ਹੈ ਜਿਹੜੇ, ਉਹਨਾਂ ਨੇ ਵੀ ਵਧਾਈ ਦਿੱਤੀ ਹੈ। ਤਾਂ ਬਹਰਹਾਲ 62-8 ਹੈ ਇਸ ਵੇਲੇ, 67 ਅੱਗੇ ਸੀ 62 ਆ। ਤੁਸੀਂ ਕਹਿ ਸਕਦੇ ਹੋ ਕਿ 5 ਦਾ ਲੋਸ ਆ, ਪਰ ਮੈਂ ਕਹਿੰਦਾ ਨਹੀਂ। ਜਦੋਂ ਐਡੀ ਵੱਡੀ ਟੱਕਰ ਹੋਵੇ, ਜਦੋਂ ਰਾਸ਼ਟਰੀ ਮੁੱਦੇ ਜਿਹੜੇ ਆ, ਮੈਂ ਇਸ ਇਲੈਕਸ਼ਨ ਨੂੰ ਦੂਸਰੇ ਪ੍ਰਪੇਖ ਤੋਂ ਵੀ ਵੇਖਦਾ ਸੀਗਾ ਕਿ ਇੱਕ ਤਰ੍ਹਾਂ ਨਾਲ ਇਹਨਾਂ ਨੇ ਰੈਫਰੈਂਡਮ ਬਣਾ ਦਿੱਤਾ ਸੀਗਾ 370 ਦਾ, ਔਰ ਇਸ ਤੋਂ ਇਲਾਵਾ ਆ ਜਿਹੜਾ ਮੁੱਦਾ ਚੱਲਦਾ ਪਿਆ CA ਦਾ, ਤਾਂ ਇਹ ਰੈਫਰੈਂਡਮ ਬਣ ਗਿਆ ਸੀਗਾ। ਜੇ ਤੁਸੀਂ ਦੇਖੋ, ਕਿਉਂਕਿ ਛੋਟੀ ਜਿਹੀ ਇੱਕ ਸੂਬੀ ਆ ਉਹ, ਉਹਦੇ ਵਾਸਤੇ ਅਮਿਤ ਸ਼ਾਹ ਦਾ ਇੰਨਾ ਜੋਸ਼ੋ ਖਰੋਸ਼, ਇੰਨਾ ਵੱਡਾ ਕੱਢ ਝੋਕ ਦੇਣਾ, ਉਹ ਸਿੱਧੇ ਤੌਰ ਤੇ ਉੱਥੇ ਜਦੋਂ ਮੁੱਦੇ ਉਭਾਰੇ ਜਾਂਦੇ ਸੀ, ਉਹ ਇਸ ਗੱਲ ਵੱਲ ਹੀ ਸੰਕੇਤ ਸੀਗਾ ਕਿ ਭਾਈ ਇਹ ਰੈਫਰੈਂਡਮ ਹੈ, ਅਸੀਂ ਇਹ ਇਲੈਕਸ਼ਨ ਹੈ ਜਿਹੜਾ ਉਹ CA ਦੇ ਨਾਂ ਤੇ ਲੜ ਰਹੇ ਹਾਂ, ਇਹ 370 ਦੇ ਨਾਂ ਤੇ ਲੜ ਰਹੇ ਆ, ਆਓ ਵੋਟ ਪਾਈਏ। ਔਰ ਇਹਦਾ ਇੱਕ ਫਰਕ ਵੀ ਵੇਖਣ ਨੂੰ ਮਿਲਿਆ, ਕਿ ਜਦੋਂ ਕੰਮ ਚੱਲਿਆ ਹੀ ਚੱਲਿਆ, ਉਤੋਂ ਇਸ ਤਰ੍ਹਾਂ ਲੱਗਦਾ ਸੀਗਾ ਕਿ ਇਹ 3 ਚੋਂ 13 ਚ ਬਸ ਇੱਥੇ ਜੀ ਰਹਿ ਜਾਣਗੇ, ਮਤਲਬ ਕਿ ਨਾ 3 ਚੋਂ ਨਾ 13 ਚੋਂ। ਪਰ ਇਹਨਾਂ ਦੇ ਉਸ
ਇੱਕ ਬਿਆਨਬਾਜ਼ੀ ਨੇ ਜੋ ਬੜੀ ਭੜਕੀਲੀ ਬਿਆਨਬਾਜ਼ੀ ਸੀ, ਵੰਡ ਪਾਊ ਬਿਆਨਬਾਜ਼ੀ ਸੀਗੀ। ਫਿਰ ਇਸ ਤੋਂ ਇਲਾਵਾ ਜਿਹੜੇ ਰਾਸ਼ਟਰੀ ਮੁੱਦੇ ਸੀਗੇ, ਫਿਰ ਆਪਣੇ ਕਾਡਰ ਨੂੰ ਜਗਾ ਦੇਣਾ, ਇਹ ਸਾਰੀਆਂ ਚੀਜ਼ਾਂ ਨੇ ਇੱਕ ਮੁੱਢ ਤਾਂ ਬੰਨਿਆ। ਉਹਦਾ ਫਰਕ ਪਿਆ, ਤੁਸੀਂ ਦੇਖ ਲਓ ਕਿ ਪਿਛਲੇ ਇਲੈਕਸ਼ਨ 'ਚ ਇਹਨਾਂ ਦਾ ਜਿਹੜਾ ਵੋਟ ਪਰਸੈਂਟੇਜ ਸੀਗਾ ਉਹ 31-32 ਸੀ, ਇਸ ਵਾਰੀ 38 ਤੱਕ ਪਹੁੰਚੇ ਆ। ਸੀਟਾਂ ਵੀ ਚਲੋ 4-5 ਵਧੀਆਂ ਨੇ, ਪਰ ਅਰਵਿੰਦ ਕੇਜਰੀਵਾਲ ਨੇ ਕੀਤਾ ਹੀ ਇੰਨਾ ਕੁਛ ਆ ਕਿ ਉਹਨੂੰ ਇਹ ਪਛਾੜ ਨਹੀਂ ਸਕੇ। ਕੋਈ ਹੋਰ ਹੁੰਦਾ ਤਾਂ ਉਹਨੂੰ ਰੋਲ ਕੇ ਰੱਖ ਦਿੰਦੇ, ਜਿਸ ਤਰ੍ਹਾਂ ਦਾ ਇਹਨਾਂ ਨੇ ਇਲੈਕਸ਼ਨ ਲੜਿਆ, ਜਿਸ ਤਰ੍ਹਾਂ ਦਾ ਤੀਬਰ ਇਲੈਕਸ਼ਨ ਲੜਿਆ ਨਾ। ਮੈਂ ਸਮਝਦਾ ਜੇ ਕੋਈ ਹੋਰ ਹੁੰਦਾ ਇਹਨਾਂ ਨੇ ਪੂੰਝ ਕੇ ਰੱਖ ਦੇਣਾ ਸੀ, ਉਹਨੂੰ ਪੂੰਝ ਕੇ ਰੱਖ ਦੇਣਾ ਸੀਗਾ। ਸੋ ਅਰਵਿੰਦ ਕੇਜਰੀਵਾਲ ਦੇ ਜਿਹੜੇ ਕੰਮ ਸੀਗੇ ਉਹਨੂੰ ਬਚਾ ਗਿਆ। ਔਰ ਦੂਜੀ ਗੱਲ, ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਕਮਾਲ ਦੀ ਚਾਲ ਚੱਲੀ ਇਸ ਮਾਮਲੇ 'ਚ। ਅੱਗੇ ਕੀ ਆ ਕਿ ਜਦੋਂ ਆਪਾਂ ਵੇਖਦੇ ਹਾਂ ਪਿਛਲੇ ਇਲੈਕਸ਼ਨ, ਜਿੱਦਾਂ ਦੇਖ ਲਈਏ ਚਾਹੇ ਉਹ ਬਿਹਾਰ ਦਾ ਹੋਵੇ ਚਾਹੇ ਕੁਛ ਹੋਰ ਦਾ ਹੋਵੇ, ਤੁਸੀਂ ਦੇਖਿਆ ਹੋਣਾ ਯੂਪੀ ਦੇ ਵਿੱਚ ਜਿਸ ਤਰ੍ਹਾਂ ਹੋਇਆ ਸੀਗਾ ਕਿ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਇੱਕ ਚਾਲ ਚੱਲਦੇ ਆ। ਚਾਲ ਕੀ ਚੱਲਦੇ ਆ ਕਿ ਅਗਲੇ ਨੂੰ ਮੁਸਲਿਮ ਪ੍ਰਸਤ ਕਰਾਰ ਦੇ ਕੇ ਹਿੰਦੂਆਂ ਨੂੰ ਆਪਦੇ ਪਾਲੇ 'ਚ ਇਕੱਠਿਆਂ ਕਰ ਲੈਂਦੇ ਆ। ਇਹਨਾਂ ਦੀ ਚਾਲ ਸੀਗੀ ਔਰ ਇਲੈਕਸ਼ਨ ਇਸ ਤਰ੍ਹਾਂ ਜਿੱਤੇ ਇਹਨਾਂ ਨੇ ਬਹੁਤ ਸਾਰੇ। ਤਾਂ ਇਸ ਵਾਰੀ ਹੁਣ ਜੇ ਆਪਾਂ ਦੇਖੀਏ, ਲੈ ਲਈਏ ਗੁਜਰਾਤ ਤੋਂ ਲਾ ਲਈਏ, ਗੁਜਰਾਤ ਦੇ ਵਿੱਚ ਕੀ ਹੋਇਆ ਸੀਗਾ ਕਿ ਰਾਹੁਲ ਗਾਂਧੀ ਨੇ ਮੰਦਰ ਜਾ ਕੇ ਨੱਕ ਰਗੜਿਆ ਸੀ, ਮੱਥਾ ਰਗੜਿਆ ਸੀ, ਉੱਚੀ ਚੀਖ ਕੇ ਕਿਹਾ ਸੀਗਾ ਕਿ ਮੈਂ ਹਿੰਦੂ ਹਾਂ। ਇਹਨਾਂ ਨੇ ਕਿਹਾ ਕਿ ਨਹੀਂ, ਇਹ ਨਕਲੀ ਹਿੰਦੂ ਆ। ਤੁਸੀਂ ਉਹ ਵੇਖੀ ਹੋਣੀ ਸ਼ੁਰੂਆਤ ਉੱਥੋਂ ਹੀ, ਉਹਨੂੰ ਸੌਫਟ ਹਿੰਦੂ ਤਬਦੇ ਰਾਜਨੀਤਿਕ ਵੀ ਕਿਹਾ ਗਿਆ ਸੀਗਾ ਉਸ ਵੇਲੇ। ਤਾਂ ਉਸ ਤੋਂ ਬਾਅਦ ਹੋਇਆ ਕਿ ਦੂਸਰੀਆਂ ਪਾਰਟੀਆਂ ਨੂੰ ਸਮਝਣ 'ਚ ਰਤਾ ਵੀ ਦੇਰ ਨਹੀਂ ਲੱਗੀ ਕਿ ਜੇ ਅਸੀਂ ਮੁਸਲਿਮ ਪ੍ਰਸਤੀ ਸਿੱਧੇ ਤੌਰ ਤੇ ਕਰਦੇ ਆ ਨਾ, ਭਾਰਤੀ ਜਨਤਾ ਪਾਰਟੀ ਨੂੰ ਇਹ ਚੀਜ਼ ਰਾਸ ਆਉਂਦੀ ਹੈ। ਤਾਂ ਉਹਦਾ ਫਰਕ ਅਗਲਾ ਕਿੱਥੇ ਸੀਗਾ ਕਿ ਕਰਨਾਟਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਸਰਕਾਰ ਨਹੀਂ ਸੀ ਬਣ ਸਕੀ। ਔਰ ਉੱਥੋਂ ਹੀ ਸਮਝ ਗਏ ਇਹਨਾਂ ਦੇ ਵਿਰੋਧੀ, ਇਹਨਾਂ ਨੇ ਨਬਜ਼ ਫੜੀ, ਨਬਜ਼ ਟਟੋਲੀ ਕਿ ਬਹੁਤ ਲੰਮੇ ਸਮੇਂ ਤੋਂ ਅੱਗੇ ਜਿਸ ਤਰ੍ਹਾਂ ਮਿੱਥ ਕੇ ਮੁਸਲਿਮ ਕਤਾਰਬੰਦੀ ਹੁੰਦੀ ਸੀ, ਜਿਹਨੂੰ ਤੁਸ਼ਟੀਕਰਨ ਕਿਹਾ ਜਾਂਦਾ ਸੀਗਾ, ਕਿ ਹੁਣ ਜੇ ਕਰਦੇ ਆ ਤਾਂ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਂਦੀ ਹੈ। ਤਾਂ ਉਸ ਤੋਂ ਬਾਅਦ ਫਿਰ ਇਹ ਖੁੱਲ ਗਿਆ, ਇਹ ਸਾਰਾ ਭੇਤ ਖੁੱਲ ਗਿਆ। ਔਰ ਅਰਵਿੰਦ ਕੇਜਰੀਵਾਲ ਨੇ ਵੀ ਇਸ ਨੂੰ ਸਹੀ ਤਰੀਕੇ ਦੇ ਨਾਲ ਪਛਾਣਿਆ। ਉਹ ਇਹਨਾਂ ਦੀ ਚਾਲ ਦੇ ਵਿੱਚ ਨਹੀਂ ਫਸਿਆ। ਉਹਨੇ, ਤੁਸੀਂ ਵੇਖਿਆ ਹੀ ਆ ਕਿ ਇੱਕ ਇੰਟਰਵਿਊ ਦੇ ਦੌਰਾਨ ਹਨੂੰਮਾਨ ਚਾਲੀਸਾ ਪੜ੍ਹ ਦਿੱਤਾ, ਉਹਨੂੰ ਚੈਲੰਜ ਕੀਤਾ ਗਿਆ ਤੇ ਪੜ੍ਹ ਦਿੱਤਾ। ਫਿਰ ਉਹ ਚਲੇ ਗਿਆ ਹਨੂੰਮਾਨ ਦੇ ਮੰਦਿਰ ਦੇ ਵਿੱਚ। ਉੱਥੇ ਵੀ ਇਹਨਾਂ ਨੇ ਬੜੀ ਜ਼ਬਰਦਸਤ ਗਲਤੀ ਕੀਤੀ ਕਿ ਜਿਹੜੇ ਮਨੋਜ ਤਿਵਾਰੀ ਆ ਉਹ ਬਹੁਤ ਸਿਆਣੇ ਆ, ਉਹਨਾਂ ਨੇ ਕਿਹਾ ਜੀ ਜਿਹੜੇ ਹੱਥ ਨਾਲ ਇਹਨੇ ਬੂਟ ਲਾਏ ਉਸੇ ਹੱਥ ਨਾਲ ਪ੍ਰਸਾਦ ਲੈ ਲਿਆ ਤੇ ਮੰਦਿਰ ਦਾ ਤੇ ਸ਼ੁੱਧੀਕਰਨ ਹੋਣਾ ਚਾਹੀਦਾ। ਉਹ ਬਹੁਤ ਪੁੱਠੀਆਂ ਗੱਲਾਂ ਸੀ ਇਹਨਾਂ ਦੀਆਂ। ਤਾਂ ਅਰਵਿੰਦ ਕੇਜਰੀਵਾਲ ਨੇ ਅੱਜ ਵੀ ਜਿਹੜੀ ਸਪੀਚ ਕੀਤੀ ਆ ਨਾ, ਜੇ ਤੁਸੀਂ ਦੇਖੋਗੇ ਬੜੀ ਸੌਫਟ ਸਪੀਚ ਕੀਤੀ ਆ, ਹੇਟ ਸਪੀਚ ਨਹੀਂ ਸੀ, ਵਿਰੋਧੀਆਂ ਤੇ ਤੰਜ ਨਹੀਂ ਸੀਗੇ। ਦਿੱਲੀ ਵਾਲਿਆਂ ਦੇ ਨਾਲ ਲਵ ਯੂ ਸੀਗਾ, ਸਿਰਫ ਲਵ ਯੂ ਸੀ ਕੰਮ ਕਰਨਾ। ਔਰ ਫਿਰ ਅੱਜ ਹਨੂੰਮਾਨ ਦੇ ਮੰਦਿਰ 'ਚ ਗਿਆ। ਤਾਂ ਕਹਿਣ ਦਾ ਮਤਲਬ ਇਹ ਕਿ ਉਹਨੇ ਬੇਸ਼ੱਕ ਸ਼ਹੀਨ ਬਾਗ ਦਾ ਪੱਖ ਨਹੀਂ ਪੂਰਿਆ, ਬੇਸ਼ੱਕ ਮੁਸਲਮਾਨਾਂ ਦੇ ਇਲਾਕਿਆਂ 'ਚ ਗੇੜੇ ਨਹੀਂ ਮਾਰੇ, ਉਹਨਾਂ ਦੇ ਮਤਲਬ ਕਿ ਕਹਿਣ ਦਾ ਭਾਵ ਗਏ ਤਾਂ ਹੋਣਗੇ ਉਸ ਢੰਗ ਨਾਲ ਨਹੀਂ ਕਿ ਬਾਈ ਮੈਂ ਹੀ ਤੁਹਾਡਾ, ਮਤਲਬ ਕਿ ਐਸਾ ਕੁਛ ਨਹੀਂ ਵਿਖਾਇਆ। ਹਿੰਦੂ ਵੋਟ ਸੀਗੀ ਜਿਹੜੀ, ਉਹਨੂੰ ਵੀ ਉਹਨੇ ਭਰੋਸੇ 'ਚ ਲੈ ਕੇ ਰੱਖਿਆ। ਮੁਸਲਮਾਨ ਵੋਟ ਬਾਰੇ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਪਤਾ ਸੀਗਾ ਕਿ ਕਾਂਗਰਸ ਹਾਰਦੀ ਪਈ ਆ, ਕਾਂਗਰਸ ਨੂੰ ਜਾਣੀ ਨਹੀਂ, ਭਾਰਤੀ ਜਨਤਾ ਪਾਰਟੀ ਨੂੰ ਪੈਣੀ ਨਹੀਂ। ਔਰ ਇਸ ਗੱਲ ਦੀ ਮਿਸਾਲ ਆ ਕਿ ਓਖਲਾ ਜਿੱਥੇ ਸ਼ਹੀਨ ਬਾਗ ਆਉਂਦਾ ਹੈ, ਓਖਲਾ ਦੇ ਵਿੱਚ ਅਮਾਨਤ ਉੱਲਾ ਖਾਨ 70,000 ਤੋਂ ਵੱਧ ਵੋਟਾਂ ਤੇ ਜਿੱਤ ਗਿਆ। ਅਮਾਨਤ ਉੱਲਾ ਖਾਨ, ਤਾਂ ਇਹ ਇੱਕ ਬਹੁਤ ਰਿਕਾਰਡ ਤੋੜ ਜਿੱਤ ਕਹਿ ਸਕਦੇ ਆਪਾਂ। ਤਾਂ ਇਸ ਗੱਲ ਤੇ ਮੋਹਰ ਆ ਕਿ ਇਹ ਬਹੁਤ ਹੱਦ ਤੱਕ ਜੋ ਇਹਨਾਂ ਦੀ ਰਣਨੀਤੀ ਸੀ ਸਫਬੰਦੀ ਕਰਨ ਦੀ, ਕਿ ਹਿੰਦੂ ਵੋਟ ਦੀ ਅਸੀਂ ਸਫਬੰਦੀ, ਪਾਲੇਬੰਦੀ ਜਿਹੜੀ ਆ ਉਹ ਇੱਕ ਪਾਸੇ ਕਰ ਦਈਏ ਤਾਂ ਦੂਸਰੇ ਪਾਸੇ ਇਹ ਜਿਹੜੀ ਵੋਟ ਆ ਟੁੱਟ ਜਾਏਗੀ। ਤਾਂ ਇਹਨਾਂ ਨੇ ਇਹਨਾਂ ਦੀ ਚਾਲ ਨੂੰ ਬੇਕਾਰ ਕੀਤਾ। ਇਹ ਵਿਚਲੀ ਗੱਲ ਆ, ਇਹ ਘੁੰਡੀ ਵਾਲੀ ਗੱਲ ਆ। ਸੋ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਇਹਨਾਂ ਦੇ ਵੱਡੇ ਚਿਹਰੇ ਆ ਜਿਹੜੇ ਉਹ ਜਿੱਤੇ ਆ। ਜਿੱਦਾਂ ਰਾਘਵ ਚੱਡਾ, ਉਹਦੀ ਐਂਟਰੀ ਹੋਈ ਆ ਵਿਧਾਨ ਸਭਾ ਦੇ ਵਿੱਚ। ਇਹ ਮੁੰਡਾ ਹਾਰ ਗਿਆ ਸੀਗਾ ਲੋਕ ਸਭਾ ਦਾ ਇਲੈਕਸ਼ਨ, ਸਿਸੋਦੀਆ ਹਾਰਦਾ ਜਿੱਤ ਗਿਆ, ਕਈ ਗੇੜ ਪਿੱਛੇ ਰਿਹਾ। ਔਰ ਇਹ ਵੀ ਇੱਕ ਗੇੜ ਹੈ ਇਸ ਰਾਜਨੀਤਿਕ ਸਾਰੀ ਸ਼ਤਰੰਜ ਦਾ ਕਿ ਕਈ ਇਹਨਾਂ ਦੇ ਉਮੀਦਵਾਰ, ਜਿੱਦਾਂ ਇੱਕ ਮੈਨੂੰ ਭੁੱਲ ਗਿਆ ਕਿਹੜੇ ਹਲਕੇ ਚੋਂ ਸੀਗਾ, ਉਹ ਕਈ ਗੇੜ ਪਛੜਦਾ ਗਿਆ 32,000 ਤੱਕ ਉਹਦਾ ਪਛੜੇਵਾ ਹੋ ਗਿਆ ਤੇ ਅੰਤ ਦੇ ਵਿੱਚ 12,000 ਵੋਟ ਤੇ ਜਿੱਤ ਗਿਆ।
ਤਾਂ ਕੁਝ ਇਲਾਕਿਆਂ 'ਚ ਬੜੀ ਜ਼ਬਰਦਸਤ VOTING ਹੋਈ ਹੈ ਇਹਨਾਂ ਨੂੰ। ਤਾਂ ਸਮਝ ਸਕਦੇ ਆ ਕਿ ਮੁਸਲਿਮ ਵੋਟ ਜਿਹੜੀ ਆ ਉਹ ਵੱਜ ਕੇ ਵਰੀ ਹੈ ਇਹਨਾਂ ਨੂੰ। ਤਾਂ ਹਿੰਦੂ ਵੋਟ ਜਿਹੜੀ ਸੀਗੀ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਤਾਕਤ ਸਾਬਤ ਹੋ ਸਕਦੀ ਸੀ, ਤਾਂ ਉਹਨੂੰ ਵੀ ਬਚਾਉਣ ਦੇ ਵਿੱਚ ਕਾਮਯਾਬ ਰਿਹਾ, ਜਿਹੜਾ ਕਿ ਮੈਂ ਸਮਝਦਾ ਕਿ ਬਹੁਤ ਵੱਡਾ ਚਮਤਕਾਰ ਸੀ। ਆਤਸ਼ੀ ਮਾਰਲੀਨਾ ਜਿੱਤ ਗਈ ਆ, ਬਹੁਤ ਵਧੀਆ ਲੇਡੀ ਹੈ। ਮੈਂ ਸਮਝਦਾ ਜ਼ਾਤੀ ਤੌਰ ਤੇ ਕਿ ਜਿੰਨੇ ਵੀ ਵਧੀਆ ਲੀਡਰ ਹੈਗੇ ਇੰਡੀਆ 'ਚ ਵਧੀਆ, ਉਹਨਾਂ 'ਚੋਂ ਆਤਸ਼ੀ ਮਾਰਲੀਨਾ ਜਿਹੜੀ ਆ ਉਹ ਉੱਤਮ ਲੀਡਰ ਮੰਨੀ ਜਾ ਸਕਦੀ ਹੈ। ਇਹਨਾਂ ਦੀਆਂ ਜਿੰਨੀਆਂ ਵੀ ਸਿੱਖਿਆ ਖੇਤਰ ਦੀਆਂ ਨੀਤੀਆਂ ਸੀ, ਉਹਨਾਂ ਦੇ ਵਿੱਚ ਆਤਸ਼ੀ ਦਾ ਬਹੁਤ ਵੱਡਾ ਯੋਗਦਾਨ ਸੀ। ਪਿਛਲੀ ਦਫਾ ਮੇਰੇ ਖਿਆਲ ਦੇ ਨਾਲ ਹਾਰ ਗਈ ਸੀਗੀ, ਤਾਂ ਐਤਕੀ ਉਹ ਜਿੱਤ ਗਈ ਆ। ਤੇ ਫਿਰ ਇਸ ਤੋਂ ਇਲਾਵਾ ਜਿੱਦਾਂ ਦੇਖ ਲਓ ਕਿ ਇੱਕ ਬੜਾ ਵੱਡਾ ਚਿਹਰਾ ਸੀਗਾ ਦੁਰਗੇਸ਼ ਪਾਠਕ, ਜਿਹੜਾ ਪੰਜਾਬੀਆਂ ਨੂੰ ਇਲੈਕਸ਼ਨ ਲੜਾਉਂਦਾ ਸੀ, ਉਹ ਵੀ ਹਾਰ ਗਿਆ। ਉੱਥੇ ਬਹੁਤ ਬੁਰੀ ਤਰ੍ਹਾਂ ਹਾਰ ਗਿਆ। ਸੋ ਇਹ ਕੁਛ ਵੱਡੇ ਚਿਹਰੇ ਜਿੱਤੇ ਆ, ਕੁਛ ਇਹਨਾਂ ਦੇ ਵੱਡੇ ਚਿਹਰੇ ਹਾਰੇ ਵੀ ਆ। ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਇਸ ਮਾਮਲੇ ਦੇ ਵਿੱਚ ਦਿਲਚਸਪ ਚੀਜ਼ ਸੀ ਤਾਂ ਉਹ ਇਹ ਸੀਗੀ ਕਿ 8 ਵਜੇ ਇਲੈਕਸ਼ਨ ਦੀ ਗਿਣਤੀ ਸ਼ੁਰੂ ਹੋਈ, VOTING ਦੀ ਗਿਣਤੀ ਸ਼ੁਰੂ ਹੋਈ ਤੇ 20-21 ਮਿੰਟਾਂ ਦੇ ਵਿੱਚ ਹੀ ਬਹੁਮਤ ਹਾਸਲ ਕਰ ਲਿਆ ਸੀਗਾ ਇਸ ਪਾਰਟੀ ਨੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੱਡੀ ਤਗੜੀ ਹਨੇਰੀ ਸੀਗੀ। ਸੋ ਇਹ ਸਭ ਕੁਛ ਹੈ। ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਟੱਕਰ ਦਾ ਮੁੱਢ ਜ਼ਰੂਰ ਬੰਨਿਆ, ਪਰ ਹੂੰਝ ਕੇ ਰੱਖ ਦਿੱਤਾ ਝਾੜੂ ਨੇ ਇਹਨਾਂ ਨੂੰ ਪੱਤਿਆਂ ਵਾਂਗ, ਉਹ ਵੀ ਸੁੱਕੇ ਪੱਤਿਆਂ ਵਾਂਗ। ਜੀ ਤੇ ਇਹ ਚੋਣ ਨਤੀਜਿਆਂ ਤੋਂ ਬਾਅਦ ਬੜੀਆਂ ਬਲੀਆਂ ਜਾਣੀਆਂ ਨੇ ਤੇ ਬੜਿਆਂ ਦੇ ਅਹੁਦਿਆਂ ਤੋਂ ਲਾਂਭੇ ਹੋਣਾ। ਤੇ ਕਹਿੰਦੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆਗੂ ਸੁਭਾਸ਼ ਚੋਪੜਾ ਨੇ ਦਿੱਤਾ ਅਸਤੀਫਾ। ਇਹਨਾਂ ਨੂੰ ਜਾਣਦਾ ਵੀ ਆ ਕੋਈ ਹੁਣ ਉੱਥੇ? ਨਹੀਂ, ਕਾਂਗਰਸੀ ਤੇ ਖੁਸ਼ ਹੋ ਰਹੇ, ਪੰਜਾਬ ਦੇ ਕਾਂਗਰਸੀ ਤੇ ਖੁਸ਼ ਹੋ ਰਹੇ ਆ। ਸਾਧੂ ਸਿੰਘ ਧਰਮਸੋਤ ਕਹਿੰਦਾ ਅਸੀਂ ਕਿਵੇਂ ਆ ਰਹੇ ਆ, ਪਹਿਲਾਂ ਵੀ 0 ਸੀ ਸਾਡੀ, ਹੁਣ ਵੀ 0 ਆ, ਅਸੀਂ ਕਾਹਦਾ ਆ ਰਹੇ ਆ, ਭਾਰਤੀ ਜਨਤਾ ਪਾਰਟੀ ਆ ਰਹੀ ਹੈ। ਚਰਨਜੀਤ ਸਿੰਘ ਚੰਨੀ ਕਹਿੰਦਾ ਤੁਹਾਨੂੰ ਨਹੀਂ ਪਤਾ, ਉਹ ਤਾਂ ਬਸ ਭਾਰਤੀ ਜਨਤਾ ਪਾਰਟੀ ਹਾਰਨੀ ਚਾਹੀਦੀ ਸੀ, ਸਾਡਾ ਕੀ ਆ। ਸੋ ਇਹਨਾਂ ਦਾ ਰੁਖ ਹੀ ਇਹ ਆ ਮੇਰੇ ਖਿਆਲ ਦੇ ਨਾਲ। ਬਾਕੀ ਸਮਾਰਟਫੋਨ, ਸਮਾਰਟ ਸਕੂਲ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਕਿਤੇ ਨਾ ਕਿਤੇ ਉਹ ਵੀ ਨਕਾਰੇ ਗਏ ਆ। ਸਭ ਤੋਂ ਬੁਰੀ ਹੋਈ ਬੀਬੀ ਲਾਂਬਾ ਜਿਹੜੀ ਸੀਗੀ, ਉਹ ਗਈ ਸੀਗੀ ਹਲਕਾ ਲਾਂਬਾ, ਉਹ ਇਹਨਾਂ ਨੂੰ ਛੱਡ ਕੇ ਗਈ ਸੀਗੀ, ਤਾਂ ਉਹਨੂੰ ਮੈਨੂੰ ਲੱਗਦਾ ਵੋਟਾਂ ਹੀ ਬਹੁਤ ਥੋੜੀਆਂ ਪਈਆਂ। ਔਰ ਇਹਨਾਂ ਦੇ 68 ਬੰਦਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, 68 ਬੰਦਿਆਂ ਦੀਆਂ। ਤਾਂ ਇੱਕਾ ਦੁੱਕਾ ਸੀ ਜਿਹੜੇ ਦੂਜੇ ਨੰਬਰ ਤੇ ਆਇਆ। ਸੋ ਕਾਂਗਰਸ ਦਾ ਤੇ ਮੈਂ ਕਹੂੰਗਾ ਕਿ ਇਤਿਹਾਸਕ ਹਸ਼ਰ ਹੋਇਆ ਉੱਥੇ। ਅੱਗੇ ਜਦੋਂ ਅਰਵਿੰਦ ਕੇਜਰੀਵਾਲ ਦੀ ਪਿਛਲੀ ਵਾਰ ਹਨੇਰੀ ਝੁੱਲੀ ਸੀ ਤੇ ਉਹਦੇ ਵਿੱਚ 9.5% ਵੋਟ ਸ਼ੇਅਰ ਸੀਗਾ। ਅੱਜ ਮੈਂ ਦੇਖ ਰਿਹਾ 4% ਤੇ ਡਿੱਗ ਪਏ ਆਏ। ਤਾਂ ਕਹਿਣ ਦਾ ਮਤਲਬ ਕਿ ਇਹਨਾਂ ਦੀ ਜਿਹੜੀ ਵੋਟ ਟੁੱਟੀ ਹੈ ਨਾ, ਜਿੱਦਾਂ ਭਾਜਪਾ ਦਾ ਪਿਛਲੀ ਵਾਰੀ ਵੋਟ ਸ਼ੇਅਰ ਦੇਖੋਗੇ 31-32, ਔਰ ਭਾਰਤੀ ਜਨਤਾ ਪਾਰਟੀ ਦੀ ਇੱਕ ਖਾਸੀਅਤ ਹੈ ਰਾਜ ਕਰਨਵੀਰ ਸਿੰਘ ਜੀ, ਉਹ ਆਪਣਾ ਵੋਟ ਬੈਂਕ ਬਚਾ ਲੈਂਦੇ ਆ, ਹਮੇਸ਼ਾ ਵੋਟ ਸ਼ੇਅਰ ਬਚਾ ਲੈਂਦੇ ਆ। ਤਾਂ ਉਹ ਜਿਹੜਾ ਵੋਟ ਸ਼ੇਅਰ ਉਹਨਾਂ ਦਾ ਵਧਿਆ 37-38 ਤੇ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਲੱਗਦਾ ਕਿ ਕਾਂਗਰਸ ਦੀ ਜਿਹੜੀ ਵੋਟ ਆ ਉਹਨੇ ਸਵਿੰਗ ਕੀਤਾ ਭਾਰਤੀ ਜਨਤਾ ਪਾਰਟੀ ਬਣੀ। ਤਾਂ ਜਿਹੜੀ ਆਮ ਆਦਮੀ ਪਾਰਟੀ ਆ ਉਹ ਤਾਂ ਖੈਰ ਸੱਲਾ ਹੀ ਹੈ, ਚਲੋ ਉਹਨਾਂ ਦਾ ਤਾਂ ਗੱਲ ਕਰਨੀ ਆ। ਤਾਂ ਹੁਣ ਕਾਂਗਰਸ ਲਈ ਸਭ ਤੋਂ ਵੱਡੀ ਬਿਪਤਾ ਇਹ ਆ ਕਿ ਇਹਨਾਂ ਦੇ ਵਿੱਚ ਜੋ ਚੱਲਦਾ ਪਿਆ ਸੀਗਾ ਘਮਸਾਨ, ਉਹ ਸਭ ਨੂੰ ਪਤਾ ਹੀ ਆ। ਉੱਥੇ 2-3 ਧੜੇ ਸੀਗੇ ਔਰ ਉਹਨਾਂ ਧੜਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਔਰ ਦੂਜੀ ਚੀਜ਼ ਜਿਹੜੀ ਆ, ਹੁਣ ਚਲੋ ਇਹਨਾਂ ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ, ਉਹ ਤੇ ਇੱਕ ਫਾਰਮੈਲਿਟੀ ਹੁੰਦੀ ਆ। ਜਿਹੜੀ ਸਭ ਤੋਂ ਵੱਡੀ ਗੱਲ ਉੱਥੇ ਦੇਖਣ ਵਾਲੀ ਆ ਕਿ ਇਹ ਉੱਥੇ ਕੋਈ ਚਿਹਰਾ ਨਹੀਂ ਬਣਾ ਸਕੇ। ਹੁਣ ਜਿੱਦਾਂ ਮੈਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਾਰ ਜਿਹੜੀ ਆ ਉਹਦੇ ਵਿੱਚ ਇੱਕ ਕਾਰਨ ਇਹ ਵੀ ਗਿਣਿਆ ਜਾਏਗਾ ਕਿ ਆਮ ਆਦਮੀ ਪਾਰਟੀ ਕੋਲ ਇੱਕ ਚਿਹਰਾ ਹੈ, ਬਹੁਤ ਵੱਡਾ ਸਥਾਪਿਤ ਚਿਹਰਾ, ਪਰ ਦੂਸਰੇ ਪਾਸੇ ਉਹ ਚਿਹਰਾ ਕੋਈ ਦੇ ਨਹੀਂ ਸਕੇ। ਅੱਜ ਤੱਕ ਵੀ ਪਰਦਾ ਕਿ ਮੰਨ ਲਓ ਜੇ ਭਾਰਤੀ ਜਨਤਾ ਪਾਰਟੀ ਜਿੱਤ ਜਾਂਦੀ ਤਾਂ ਉੱਥੇ ਮੁੱਖ ਮੰਤਰੀ ਕੌਣ ਹੁੰਦਾ। ਤਾਂ ਇਹ ਵੀ ਬਹੁਤ ਵੱਡਾ ਇਫੈਕਟ ਹੈ ਇਸ ਜਿੱਤ ਹਾਰ ਦੇ ਵਿੱਚ। ਤਾਂ ਦੂਜੀ ਚੀਜ਼ ਜਿਹੜੀ ਆ ਉਹ ਸੇਮ ਕਹਾਣੀ ਵਾਪਰਦੀ ਹੈ ਕਾਂਗਰਸ ਦੇ ਨਾਲ। ਕਾਂਗਰਸ ਦੇ ਕੋਲ ਚਲੋ ਉੱਥੇ ਅਰਵਿੰਦਰ ਲਵਲੀ ਹੈਗਾ ਜਿਹੜਾ ਪਿੱਛੇ ਜੇ ਚੱਲ ਗਿਆ ਸੀਗਾ, ਭਾਰਤੀ ਜਨਤਾ ਪਾਰਟੀ 'ਚ ਬੈਕ ਗੇਅਰ ਲਾ ਕੇ ਫੇਰ ਆ ਗਿਆ। ਕੁਝ ਹੋਰ ਚਿਹਰੇ ਵੀ ਆ, ਮਤਲਬ ਕਿ ਇਹ ਜਿੱਦਾਂ ਹੁਣ ਇਹ ਯੂਥ ਬ੍ਰਿਗੇਡ ਹੈ ਇਹਨਾਂ ਦੀ। ਸ਼ੀਲਾ ਦੀਕਸ਼ਿਤ ਇਸ ਸੰਸਾਰ 'ਚ ਨਹੀਂ ਰਹੀ, 15 ਸਾਲ ਉਹ ਰਾਜ ਕਰਾ ਗਈ ਆ। ਤਾਂ ਇਹਨਾਂ ਨੇ ਅਗਲੀ ਪੀੜ੍ਹੀ ਤਿਆਰ ਹੀ ਨਹੀਂ ਕੀਤੀ। ਇਹ ਇਸ ਗੱਲ ਲਈ ਤਿਆਰ ਆ ਬਸ ਕਿ ਜੀ ਨਰਿੰਦਰ ਮੋਦੀ ਆਪਣੇ ਆਪ ਹੀ ਡਿੱਗ ਪਵੇ, ਬਸ ਮਤਲਬ ਕਿ ਅਸੀਂ ਸੁੱਤੇ ਰਹੀਏ ਪਲੰਘ ਦੇ ਉੱਤੇ ਰੇਸ਼ਮੀ ਰਜਾਈਆਂ ਦੇ ਵਿੱਚ। ਐਸਾ ਕੋਈ ਚਮਤਕਾਰ ਹੋਵੇ ਕਿ ਨਰਿੰਦਰ ਮੋਦੀ ਨਾਮ ਦਾ ਜਿਹੜਾ ਰੁੱਖ ਆ ਉਹ ਆਪਣੇ ਆਪ ਹੀ ਪੁੱਟਿਆ ਜਾਵੇ। ਤਾਂ ਜਦੋਂ ਤੁਹਾਡੀ ਸੋਚ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਅਗਲੀ ਜਨਰੇਸ਼ਨ ਦੀ ਲੀਡਰਸ਼ਿਪ ਪੈਦਾ ਹੀ ਨਹੀਂ ਕੀਤੀ ਜਾਂ ਪੈਦਾ ਹੀ ਨਹੀਂ ਹੋਣ ਦਿੱਤੀ, ਤਾਂ ਤੁਹਾਡਾ ਹਸ਼ਰ ਇਹੀ ਹੋਣਾ ਸੀ ਅੰਤ ਨੂੰ। ਜੀ
ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਭਾਜਪਾ ਦੇ ਨੇਤਾਵਾਂ ਦੇ ਉੱਤੇ ਜਿਹੜੀ ਕਹਿੰਦੇ ਵੀ ਹੁਣ ਜ਼ਬਰਦਸਤ ਮਾਯੂਸੀ ਆ, ਜਿੱਦਾਂ ਤੁਸੀਂ ਦੱਸਿਆ ਆ ਵੀ ਲੱਭ ਰਿਹਾ, ਹੁਣ ਲੱਭਦੇ ਨਹੀਂ ਆ। ਦੇਖੋ ਬੱਗਾ ਨਹੀਂ ਲੱਭਾ ਅੱਜ ਵਿਚਾਰਾ, ਤੇ ਉਹਦੀ ਫੋਟੋ ਬੜੀ ਵਾਇਰਲ ਹੋਈ ਆ। ਉਹ ਕਿਤੇ ਪੁਰਾਣੀ ਜਦੋਂ ਹੜਤਾਲ ਤੇ ਬੈਠਾ, ਨਹੀਂ ਜਾਣਦੇ ਨਾ ਤੇਜਿੰਦਰਪਾਲ ਸਿੰਘ ਬੱਗਾ, ਇਹਨੂੰ ਕੌਣ ਨਹੀਂ ਜਾਣਦਾ। ਹਾਂਜੀ, ਟਵੀਟ ਕਰਦਾ, ਤੇ ਉਹੀ ਮੇਰੇ ਖਿਆਲ ਦੇ ਨਾਲ ਹੁਣ ਧੰਦਾ ਬਚੇਗਾ ਬੱਗਾ ਜੀ ਲਈ ਕਿ ਉਹ ਟਵੀਟ ਕਰਨਗੇ, ਰੱਜ ਕੇ ਟਵੀਟ ਕਰਨਗੇ। ਤੇ ਫੋਟੋ ਬੜੀ ਵਾਇਰਲ ਹੋਣ ਡਈ ਆ। ਉਹ ਡਾਕਟਰ ਟੂਟੀ ਜੀ ਲਾ ਕੇ ਉਹਦਾ ਸੀਨਾ ਚੈੱਕ ਕਰਨ ਡਿਆ, ਤੇ ਮੁੰਡਿਆਂ ਦੇ ਉੱਤੇ ਲਿਖੀ, ਉਹ ਕੈਪਸ਼ਨ ਲਿਖੀ ਆ, ਦਿਲ ਟੁੱਟਣ ਤੋਂ ਬਾਅਦ ਪਤਾ ਲੱਗਿਆ ਕਿ ਸਾਲਾ ਖੱਬੇ ਪਾਸੇ ਹੁੰਦਾ। ਉਹ ਗਾਣਾ ਆਇਆ ਨਾ, ਉਹ ਕੈਪਸ਼ਨਾਂ ਇਸ ਤਰ੍ਹਾਂ ਦੀਆਂ ਲਿਖੀਆਂ ਜਾ ਰਹੀਆਂ, ਬਹੁਤ ਜ਼ਿਆਦਾ ਤੇਜਿੰਦਰਪਾਲ ਬੱਗਾ ਦਾ ਜਿਹੜਾ ਉਹ ਮਜ਼ਾਕ ਉਡਾਇਆ ਜਾ ਰਿਹਾ, ਕਿਉਂਕਿ ਉਹਨੂੰ ਵੀ ਹਾਰ ਮਿਲੀ ਆ। ਤੇਜਿੰਦਰਪਾਲ ਬੱਗਾ ਵਰਗਾ ਬੰਦਾ ਮੇਰੇ ਖਿਆਲ ਦੇ ਨਾਲ ਜਿੱਤਣਾ ਵੀ ਨਹੀਂ ਚਾਹੀਦਾ, ਚਾਹੇ ਕਿਸੇ ਵੀ ਪਾਰਟੀ ਬਣੀਓ ਖਲੋਤਾ ਹੋਵੇ, ਕਿਸੇ ਵੀ ਪਾਰਟੀ ਬਣੀਓ। ਔਰ ਮਿਸ਼ਰਾ ਜੀ, ਭਾਰਤ ਪਾਕਿਸਤਾਨ ਦਾ ਮੈਚ ਯਾਦ ਹੈ ਨਾ ਤੁਹਾਨੂੰ, ਕਿ ਮੈਚ ਹੋਏਗਾ, ਹਾਰ ਗਿਆ ਪਾਕਿਸਤਾਨ, ਫਿਰ ਉਹਦਾ ਪਾਕਿਸਤਾਨ ਹਾਰ ਗਿਆ, ਭਾਰਤ ਜਿੱਤ ਗਿਆ, ਤਾਂ ਉਹ ਵੀ ਨਹੀਂ ਲੱਭਾ। 12,000 ਤੇ ਉਹ ਜਾ ਪਿਆ ਖੰਡ ਭਰਨੇ। ਤੇ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਵੀ ਜਿਹੜੇ ਵੱਡੇ ਵੱਡੇ ਲੀਡਰ ਸੀਗੇ, ਕਈ ਜਿਹੜੇ ਦਮ ਭਰਦੇ ਸੀਗੇ, ਡਿੱਗ ਪਏ ਮੁੱਦੇ ਮੂੰਹ। ਤਾਂ ਸਭ ਤੋਂ ਵੱਡੇ ਚਿਹਰੇ ਜਿਹੜੇ ਸੀਗੇ ਇਹੀ ਸੀਗੇ, ਕਪਿਲ ਮਿਸ਼ਰਾ, ਤੇਜਿੰਦਰਪਾਲ ਬੱਗਾ, ਜਿਹਨਾਂ ਨੂੰ ਹਵਾਈ ਲੀਡਰ ਕਹਿ ਸਕਦੇ ਆ। ਹਵਾ ਕੁਛ ਵੀ ਨਹੀਂ, ਪੱਲੇ ਨਹੀਂ ਧੇਲਾ ਕਰਦੀ ਮੇਲਾ। ਤਾਂ ਇਹਨਾਂ ਦੀ ਹਾਰ ਹੋਈ ਆ। ਜਿਹੜਾ ਪ੍ਰਵੇਸ਼ ਵਰਮਾ, ਜਿਹਨੇ ਬਹੁਤ ਨਫ਼ਰਤੀ ਬਿਆਨ ਦਿੱਤੇ ਸੀਗੇ, ਉਹ ਕਹਿੰਦਾ ਦੇਖੋ ਇਹਨਾਂ ਦੀ ਜਿਹੜੀ ਨਾ ਹੈਗੀ ਆ ਮੀਡੀਆ ਟੀਮ ਜਿਹੜੀ ਆ ਉਹ ਵੀ, ਔਰ ਪਲੱਸ ਇਹਨਾਂ ਦੀ ਜਿਹੜੀ ਟ੍ਰੋਲਿੰਗ ਟੀਮ ਆ, ਔਰ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਲੀਡਰ ਵਾਲੇ ਲੀਡਰਾਂ ਦੀ ਅਕਲ ਵੀ ਇਹੋ ਜਿਹੀ। ਉਹ ਕਹਿੰਦਾ ਜੀ ਕਿ ਕੀ ਕਰੀਏ। ਹੁਣ ਪ੍ਰਵੇਸ਼ ਸਿੰਘ ਵਰਮਾ ਦਾ ਤੁਸੀਂ ਬਿਆਨ ਦੇਖੋ, ਉਹ ਕਹਿੰਦਾ ਕਿ ਇਹ ਫਰੀ ਦੇ ਵਹਾਅ 'ਚ ਵਹਿ ਗਏ ਆ ਦਿੱਲੀ ਵਾਲੇ। ਦੱਸੋ ਕਿਸ ਤਰ੍ਹਾਂ ਦੀ। ਮੈਂ ਕਹਿੰਦਾ ਮਾਯੂਸੀ ਨੂੰ ਜਿਹੜੀ ਕਰੰਟ ਵਾਲੀ ਗੱਲ ਕਰਦੇ ਸੀਗੇ ਕਿ ਸ਼ਹੀਨ ਬਾਗ 'ਚ ਕਰੰਟ ਲੱਗਾ, ਮੈਨੂੰ ਲੱਗਦਾ ਕਿ ਇਹਨਾਂ ਨੂੰ ਕਰੰਟ ਲਾਉਣ ਦੀ ਜ਼ਰੂਰਤ ਹੈ, ਇਹਨਾਂ ਨੂੰ ਝਟਕੇ ਦੇਣ ਦੀ ਜ਼ਰੂਰਤ ਆ। ਕਿਸ ਤਰ੍ਹਾਂ ਦੀ ਅਕਲ ਆ ਕਿ ਭਾਈ ਜਦੋਂ ਤੁਸੀਂ ਕਿਸਾਨਾਂ ਦੇ ਖਾਤਿਆਂ 'ਚ 2-2 ਹਜ਼ਾਰ ਰੁਪਈਆ ਪਾਉਂਦੇ ਹੋ, ਉਹ ਕੀ ਉਹ ਮੁਫਤਖੋਰੀ ਨਹੀਂ ਹੈ? ਜਦੋਂ ਤੁਸੀਂ ਤਰ੍ਹਾਂ ਦੀਆਂ ਯੋਜਨਾਵਾਂ ਲਿਆਉਂਦੇ ਹੋ, ਕੀ ਉਹ ਮੁਫਤਖੋਰੀ ਨਹੀਂ ਹੈ? ਜਾਂ ਤੇ ਇਸ ਦੇਸ਼ ਨੂੰ ਇੰਨਾ ਸਮਰਿੱਧ ਬਣਾਇਆ ਜਾਵੇ, ਹਰੇਕ ਨਾਗਰਿਕ ਨੂੰ ਬਰੋਬਰਤਾ ਦਿੱਤੀ ਜਾਵੇ ਕਿ ਉਹਨੂੰ ਲੋੜ ਹੀ ਨਾ ਪਵੇ ਤੁਹਾਡੇ ਵੱਲ ਝਾਕਣ ਦੀ। ਫਿਰ ਜਦੋਂ ਤੁਸੀਂ ਇਹ ਕਹਿੰਦੇ ਇੱਕ ਪਾਸੇ ਕਿ ਸਾਡਾ ਜਿਹੜਾ ਸਟੇਟ ਆ ਸੋਸ਼ਲ ਵੈਲਫੇਅਰ ਸਟੇਟ ਆ, ਤਾਂ ਤੁਸੀਂ ਦੂਸਰੇ ਪਾਸੇ ਇਸ ਤਰ੍ਹਾਂ ਦੀ ਮੈਂ ਕਹੂੰਗਾ ਕਿ ਟੁੱਚਰ ਜੀ ਰਾਜਨੀਤੀ ਕਿ ਆਪ ਤੁਸੀਂ ਸਾਰਾ ਕੁਛ ਦਿੰਦੇ ਹੋ, ਸਿਲੰਡਰ ਵੀ ਵੰਡਦੇ ਹੋ ਅਗਲੇ ਦੇ ਘਰੇ, ਉਜਵਲਾ ਸਕੀਮ ਉਹਨੂੰ ਵਡਿਆਉਂਦੇ ਵੀ ਹੋ, ਤੁਸੀਂ ਤੇ ਬੈਂਕ ਖਾਤੇ ਖੋਲ ਕੇ ਫਿਰ ਉਹਨੂੰ ਵੀ ਗਿਣਾਉਣ ਲੱਗ ਜਾਂਦੇ ਹੋ। ਤਾਂ ਤੁਸੀਂ ਦੂਸਰੇ ਨੂੰ ਕਹਿੰਦੇ ਹੋ ਕਿ ਨਹੀਂ ਇਹਨੇ ਜੀ ਸਭ ਕੁਛ ਫ੍ਰੀ ਕਰ ਦਿੱਤਾ ਤੇ ਲੋਕ ਫ੍ਰੀ ਦੇ ਵਹਾਅ 'ਚ ਬਹਿ ਗਏ। ਨਹੀਂ, ਉਹ ਫ੍ਰੀ ਕੁਛ ਨਹੀਂ ਦੇ ਰਿਹਾ ਅਰਵਿੰਦ ਕੇਜਰੀਵਾਲ। ਜਨਤਾ ਦਾ ਪੈਸਾ ਹੈ, ਜੇ ਵੈਲਫੇਅਰ ਵਾਸਤੇ ਜਾਂਦਾ, ਜਨਤਾ ਦੇ ਕਿਸੇ ਰਾਸ਼ਨ ਦੇ ਕੰਮ ਆਉਂਦਾ, ਪਾਣੀ ਦੇ ਕੰਮ ਆਉਂਦਾ, ਬਿਜਲੀ ਦੇ ਕੰਮ ਆਉਂਦਾ, ਕਿਸੇ ਵੀ ਕੰਮ ਆਉਂਦਾ, ਤਾਂ ਇਹਦੇ 'ਚ ਕੋਈ ਅੜਚਨ ਨਹੀਂ ਹੈ, ਕੋਈ ਦਿੱਕਤ ਨਹੀਂ ਹੈ। ਪਰ ਇਹ ਮਹਿਸੂਸ ਕੁਛ ਜ਼ਿਆਦਾ ਹੀ ਹੋ ਗਿਆ। ਚਲੋ ਕੋਈ ਗੱਲ ਨਹੀਂ ਹੈ, ਪਰਮਾਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਠੀਕ ਹੋ ਜਾਏਗਾ ਜਲਦੀ ਸਭ ਕੁਛ। ਜੀ। ਤੇ ਆਮ ਆਦਮੀ ਪਾਰਟੀ ਦੀ ਏਡੀ ਵੱਡੀ ਜਿੱਤ ਦੇ ਨਾਲ ਪੰਜਾਬ ਦੇ ਵਿੱਚ ਕੋਈ ਸਿਆਸੀ ਹਲਚਲ ਹੋ ਸਕਦੀ? ਦੇਖੋ ਐਨਰਜੀ ਤੇ ਮਿਲੇਗੀ। ਮੈਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ, ਆਪਾਂ ਜਿੱਦਣ ਕਾਲਾਂ ਲੈ ਰਹੇ ਸੀ ਕਾਲਰਸ ਦੀਆਂ, ਸ਼ੁੱਕਰਵਾਰ ਦੀ ਗੱਲ ਹੈ ਸ਼ਾਇਦ, ਉਦੋਂ ਵੀ ਮੈਂ ਗੱਲ ਕਹੀ ਸੀਗੀ ਕਿ ਅਸਰ ਡੈਫੀਨੇਟਲੀ ਪਵੇਗਾ, ਪੱਕਾ ਪਵੇਗਾ। ਕਿਉਂਕਿ ਇਹਨਾਂ ਦਾ ਐਨਰਜੀ ਲੈਵਲ ਹੀ ਤਾਂ ਹੋਏਗਾ। ਔਰ ਦੂਜੀ ਚੀਜ਼ ਇਹ ਆ ਕਿ ਰਾਜਕਰਨਵੀਰ ਸਿੰਘ ਜੀ ਜਿਹੜੇ ਇੱਥੇ ਕੁਛ ਬੰਦੇ ਤਿਆਰ ਹੋਏ ਪਏ ਸੀਗੇ, ਮਤਲਬ ਕਿ ਤਿਆਰੀ ਖਿੱਚੀ ਫਿਰਦੇ ਸੀਗੇ ਕਿ ਆਪਾਂ ਫਰੰਟ ਬਣਾਵਾਂਗੇ, ਆਪਾਂ ਅਲਾਈਅੰਸ ਕਰਾਂਗੇ, ਉਹਨੂੰ ਪੱਟਾਂਗੇ, ਮਤਲਬ ਕਿ ਕਿਤੋਂ ਦਾ ਟਾਂਗਾ ਕਿਤੋਂ ਦਾ ਘੋੜਾ, ਉਹ ਕਰਕੇ ਜੁਗਾੜ ਆਪਾਂ ਅੱਗੇ ਵਧਾਂਗੇ। ਤਾਂ ਉਹਨਾਂ ਨੂੰ ਥੋੜੀ ਜਿਹੀ ਬ੍ਰੇਕ ਲਾਉਣੀ ਪਊਗੀ, ਦੇਖਣਾ ਪਊਗਾ ਕਿ ਆਮ ਆਦਮੀ ਪਾਰਟੀ ਇੱਥੇ ਕਿਸ ਰਫਤਾਰ ਨਾਲ ਅੱਗੇ ਵਧਦੀ ਹੈ। ਕਿਉਂਕਿ ਦੇਖੋ ਤੀਜਾ ਚੌਥਾ ਫਰੰਟ ਤਾਂ ਹੀ ਹੈ ਨਾ ਜੇ ਸਪੇਸ ਹੋਏਗਾ, ਤੇ ਜੇ ਆਮ ਆਦਮੀ ਪਾਰਟੀ ਉਸ ਸਪੇਸ ਨੂੰ ਭਰਦੀ ਆ, ਅੱਗੇ ਵੱਧਦੀ ਆ, ਉਹਦੀ ਲੀਡਰਸ਼ਿਪ ਥੋੜੀ ਹੋਰ ਨਿਖਰਦੀ ਆ, ਚਿਹਰਾ ਕੁਝ ਦਿੱਤਾ ਜਾਂਦਾ ਵੱਡਾ, ਮੈਂ ਸਮਝਦਾ ਕਿ ਫਰਕ ਤਾਂ ਪੈਣਾ। ਸਭ ਤੋਂ ਵੱਡੀ ਗੱਲ ਆ ਕਿ ਅਰਵਿੰਦ ਕੇਜਰੀਵਾਲ ਨੂੰ ਸਮਝਣਾ ਪਵੇਗਾ ਕਿ ਜਿਵੇਂ ਉਹਨੇ ਖੇਤਰੀ ਪਾਰਟੀ ਬਣਾ ਕੇ ਦਿੱਲੀ ਦੇ ਵਿੱਚ ਇੱਕ ਤਰ੍ਹਾਂ ਨਾਲ, ਵੈਸੇ ਤਾਂ ਕੌਮੀ ਪਾਰਟੀ ਆ, ਕਿ ਖੇਤਰੀ ਪਾਰਟੀ ਵਾਂਗੂ ਉਹਨੇ ਦਿੱਲੀ ਦਾ ਇਲੈਕਸ਼ਨ ਲੜਿਆ ਜਾਂ ਦਿੱਲੀ ਦਾ ਰਾਜ ਕੀਤਾ, ਉਸੇ ਤਰ੍ਹਾਂ ਜੇ ਪੰਜਾਬ ਦੀ ਇਕਾਈ ਨੂੰ ਅੱਗੇ ਵਧਾਉਣਾ ਤਾਂ ਥੋੜੀ ਖੁਦ ਮੁਖਤਿਆਰੀ ਨਹੀਂ, ਬਹੁਤੀ ਖੁਦ ਮੁਖਤਿਆਰੀ ਦੇਣੀ ਪਵੇਗੀ।
ਕਿ ਤੁਸੀਂ ਆਪਣੇ ਲੀਡਰ ਆਪ ਚੁਣੋ, ਅੱਗੇ ਲਾਓ, ਬੰਦੇ ਆ ਜਿਹੜੇ ਉਹ ਆਪ ਖੜੇ ਕਰੋ, ਬੰਦਿਆਂ ਨੂੰ ਦੇਖੋ ਕਿ ਕਿਹੜਾ ਬੰਦਾ ਜਿਹੜਾ ਭਵਿੱਖ ਦੇ ਵਿੱਚ ਚੰਗਾ ਨੇਤਾ ਸਾਬਤ ਹੋ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਤਾਂ ਹੀ ਗੱਲ ਬਣ ਸਕਦੀ ਹੈ। ਪਰ ਇਹਦਾ ਫਰਕ ਜ਼ਰੂਰ ਪਏਗਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਘੱਟੋ ਘੱਟ ਉਹ ਜਿਹੜੇ ਜ਼ੋਰ ਤੋੜ ਦੇ ਵਿੱਚ ਲੱਗੇ ਸੀਗੇ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਠਠੰਬਰਨਾ ਪਊਗਾ ਕਿ ਰੁਕ ਜਾਈਏ, ਠਹਿਰ ਜਾਈਏ, ਵਹਾ ਦੇਖ ਲਈਏ ਹਵਾ ਦਾ ਕਿਹੜੇ ਪਾਸੇ ਨੂੰ ਆ। ਜੀ ਜਿਹੜੇ ਗੋਦੀ ਮੀਡੀਆ ਵਾਲੇ ਸੁਧੀਰ ਚੌਧਰੀ, ਉਹਨਾਂ ਦਾ ਕੀ ਹਾਲ? ਉਹ ਤੇ ਐਗਜ਼ਿਟ ਪੋਲ ਤੇ ਵਿਚਾਰੇ ਕਲਪੇ ਪਏ ਸੀ। ਦੇਖੋ ਗੋਦੀ ਮੀਡੀਆ ਨਾ ਜਿਹੜਾ ਬੜਾ ਅਜੀਬੋ ਗਰੀਬ ਜਿਹਾ ਲੱਗਦਾ ਮੈਨੂੰ। ਅੱਜ ਤੜਕੇ ਨਾ ਜਦੋਂ ਮਤਲਬ ਕਿ ਫੈਸਲਾ ਹੋ ਗਿਆ ਸੀਗਾ ਲਗਭਗ, ਜਿਵੇਂ ਮੈਂ ਤੁਹਾਨੂੰ ਕਿਹਾ ਕਿ 20-21 ਮਿੰਟਾਂ ਦੇ ਵਿੱਚ ਹੀ ਇਹਨਾਂ ਨੇ ਬਹੁਮਤ ਨੂੰ ਛੋਹ ਲਿਆ ਸੀਗਾ। ਜੀ ਐਡੀ ਵੱਡੀ ਜਿੱਤ ਹੈ ਕਿ ਦੇਖੋ ਤੀਜੀ ਵਾਰ ਇਲੈਕਸ਼ਨ ਲੜਨਾ, ਤੀਜੀ ਵਾਰ ਲਗਾਤਾਰ ਇਲੈਕਸ਼ਨ ਲੜਨਾ, ਔਰ ਇੱਕ ਐਸੀ ਧਿਰ ਨਾਲ ਇਲੈਕਸ਼ਨ ਲੜਨਾ ਜਿਹਨੂੰ ਕਿਹਾ ਜਾਂਦਾ ਹੈ ਕਿ ਬ੍ਰਹਿਮੰਡ ਦੀ ਸਭ ਤੋਂ ਵੱਡੀ ਸੰਸਥਾ ਹੈ RSS, ਤਾਂ ਉਹਦੀ ਸਿਆਸੀ ਜਮਾਤ ਦੇ ਨਾਲ ਟਕਰਾਉਣਾ ਇੱਕ ਬਹੁਤ ਵੱਡਾ ਕੰਮ ਆ। ਕਿਉਂਕਿ ਜਦੋਂ ਤੁਸੀਂ ਦੁਬਾਰਾ ਆਉਂਦੇ ਹੋ ਵੋਟ ਮੰਗਣ ਤਾਂ ਐਂਟੀ ਇਨਕੰਬੈਂਸੀ ਤੁਹਾਡਾ ਰਸਤਾ ਰੋਕਦੀ ਹੈ ਕਿਤੇ ਨਾ ਕਿਤੇ। ਤਾਂ ਬਾਵਜੂਦ ਇਸ ਤੇ ਵੱਡੀ ਜਿੱਤ ਲੈਣੀ ਬਹੁਤ ਮਾਰਕੇ ਵਾਲੀ ਗੱਲ ਆ। ਤਾਂ ਹੋਇਆ ਕਿ ਜਦੋਂ ਤੈਅ ਹੋ ਗਿਆ 15-20 ਮਿੰਟਾਂ ਦੇ ਵਿੱਚ ਕਿ ਗੱਡੀ ਤੇ ਗਈ ਤਾਰਾਰਾਮ ਪੰਮ, ਤਾਂ ਜਿਹੜਾ ਗੋਦੀ ਮੀਡੀਆ ਸੀਗਾ ਨਾ ਉਹਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਕਿਤੇ ਜਿੱਦਾਂ ਉਹ ਖਾਸ ਤੌਰ ਤੇ ਸਾਡੀਆਂ 4-5 ਬੀਬੀਆਂ ਨੇ, ਭੈਣਾਂ ਨੇ ਸਾਡੀਆਂ, ਉਹ ਨਿਊਜ਼ ਐਂਕਰ, ਉਹਨਾਂ ਦੇ ਚਿਹਰੇ ਤੇ ਹਾਵ-ਭਾਵ ਤੇ ਇਹੀ ਕਰਦੇ ਸੀ ਕਿ ਕਿਤੇ EVM ਦਾ ਕਲੇਜਾ ਸਾਡੇ ਹੱਥ 'ਚ ਆ ਜਾਵੇ ਤੇ ਭੁੰਨ ਕੇ ਖਾ ਜਾਈਏ। ਤੇ ਉਹ ਫਿਰ ਵੀ ਕਹੀ ਜਾਂਦੀਆਂ ਸੀ 2-3 ਸੀਟਾਂ ਤੇ ਲੀਡ ਸੀ ਭਾਰਤੀ ਜਨਤਾ ਪਾਰਟੀ ਤੇ। ਬੜੀ ਕੜੀ ਟੱਕਰ ਦੇ ਰਹੀ ਹੈ ਭਾਰਤੀ ਜਨਤਾ ਪਾਰਟੀ, ਕੜੀ ਟੱਕਰ ਦੇ ਰਹੀ ਹੈ। ਤਾਂ ਕੜੀ ਟੱਕਰ ਕਾਹਦੀ ਹੈ? ਉਹਨਾਂ ਦੀ ਤਾਂ ਕੜੀ ਕਰ ਦਿੱਤੀ ਇਹਨਾਂ ਨੇ, ਕੜੀ ਖੋਲ ਦਿੱਤੀ ਕਹਿ ਲਈਏ ਕਿ ਬਹੁਤ ਵੱਡੀ ਹਾਰ ਹੈ ਭਾਰਤੀ ਜਨਤਾ ਪਾਰਟੀ ਦੀ। ਕਿ ਸਾਰਾ ਕੁਛ ਕਰਕੇ 200 ਦੇ ਕਰੀਬ ਮੈਂਬਰ ਪਾਰਲੀਮੈਂਟ ਲੈ ਆਉਂਦੇ, ਕੁਛ ਮੰਤਰੀ ਲੈ ਆਉਂਦੇ, ਬਹੁਤ ਵੱਡਾ ਕਾਡਰ ਹੈ ਜਿਹੜਾ ਝੋਕ ਦਿੱਤਾ। ਖੁਦ ਅਮਿਤ ਸ਼ਾਹ ਨੂੰ ਬਦਰ ਹੋਣਾ ਪਿਆ, ਉਹਨਾਂ ਦੇ ਉਮੀਦਵਾਰ ਪੈਰਾਂ 'ਚ ਡਿੱਗਦੇ ਰਹੇ ਲੋਕਾਂ ਦੇ ਜਾ ਕੇ, ਤਾਂ ਬਾਵਜੂਦ ਇਸ ਤੇ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ। ਤਾਂ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਜਿੱਤ ਆ ਜਿਹਨੂੰ ਗੋਦੀ ਮੀਡੀਆ ਜਿਹੜਾ ਉਹ ਹੁਣ ਮਜਬੂਰਨ ਵਡਿਆ ਰਿਹਾ ਹੈ, ਮਜਬੂਰਨ ਵਡਿਆ ਰਿਹਾ, ਉਹਨੂੰ ਵਡਿਆਉਣਾ ਪੈ ਰਿਹਾ ਮਜਬੂਰੀ ਦੇ ਵਿੱਚ। ਤਾਂ ਕੁਛ ਹੈਗੇ ਆ ਉਹ ਹਾਲੇ ਵੀ, ਉਹ ਜਿਹੜਾ ਸੁਧੀਰ ਚੌਧਰੀ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਚੈਨਲ ਵਾਲਿਆਂ ਨੇ 5-7 ਬੰਦੇ 10 ਬੰਦੇ ਬਿਠਾ ਰੱਖੇ ਪੱਕੇ, ਉਹ ਬਸ ਉਸ ਤਰ੍ਹਾਂ ਦਾ ਪ੍ਰਚਾਰ ਕਰੀ ਜਾਂਦੇ ਆ। ਤਾਂ ਖੈਰ ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਹੋਰ ਵੇਖਣ ਵਾਲੀ ਹੈ, ਦਿੱਲੀ ਦੇ ਵੋਟਰ ਦੀ ਸਿਫਤ ਕਰਨੀ ਬਣਦੀ ਹੈ। ਕਿਉਂਕਿ ਦੇਖੋ MCD ਦਾ ਇਲੈਕਸ਼ਨ ਹੁੰਦਾ ਤਾਂ ਉਹਨਾਂ ਦਾ ਰੁਖ ਕੁਛ ਹੋਰ ਹੁੰਦਾ, ਵਿਧਾਨ ਸਭਾ ਦਾ ਇਲੈਕਸ਼ਨ ਹੁੰਦਾ ਕੁਛ ਰੁਖ ਹੋਰ ਹੁੰਦਾ, ਲੋਕ ਸਭਾ ਦਾ ਇਲੈਕਸ਼ਨ ਹੁੰਦਾ ਰੁਖ ਕੁਛ ਹੋਰ ਹੁੰਦਾ। ਮਤਲਬ ਕਿ ਇੱਕ ਵਿੱਚ ਆ ਗਿਆ MCD ਦਾ ਇਲੈਕਸ਼ਨ, ਜਿਤਾਤਾ ਉਹਨਾਂ ਨੂੰ, ਫੇਰ ਆ ਗਿਆ ਲੋਕ ਸਭਾ ਦਾ, ਜਿਤਾਤਾ ਉਹਨਾਂ ਨੂੰ, ਫੇਰ ਵਿਧਾਨ ਸਭਾ ਦਾ ਆ ਗਿਆ, ਜਿਤਾਤਾ ਉਹਨਾਂ ਨੂੰ। ਤਾਂ ਇਹ ਇੱਕ ਉਹਨਾਂ ਦੀ ਮੈਂ ਕਹੂੰਗਾ ਕਿ ਜਿਹੜੀ ਹੈਗੀ ਹੈ ਨਾ ਵੰਨ-ਸੁਵੰਨਤਾ, ਕਿ ਅਸੀਂ ਭਾਈ ਦੇਸ਼ ਦਾ ਜੇ ਕੋਈ ਚਿਹਰਾ ਵੇਖਣਾ ਤਾਂ ਉਹ ਨਰਿੰਦਰ ਮੋਦੀ ਹੈ, ਉਹਦਾ ਕੋਈ ਤੋੜ ਨਹੀਂ ਹੈ। ਤੇ ਜੇ ਅਸੀਂ ਦਿੱਲੀ ਵਾਸਤੇ ਕੋਈ ਚਿਹਰਾ ਖੋਜਣਾ ਤਾਂ ਕੇਜਰੀਵਾਲ ਦਾ ਕੋਈ ਮੇਲ ਨਹੀਂ ਹੈ। ਤਾਂ ਇਹ ਉਹਨਾਂ ਦੀ ਖਾਸੀਅਤ ਹੈ। ਤਾਂ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਪੰਜਾਬ ਦੇ ਵੋਟਰ ਦੀ ਵੀ ਤਬੀਅਤ ਥੋੜ੍ਹੀ ਬਹੁਤੀ ਜਿਹੜੀ ਆ ਦਿੱਲੀ ਦੇ ਵੋਟਰ ਦੇ ਨਾਲ ਰਲਦੀ ਮਿਲਦੀ ਹੈ, ਪਰ ਹਾਲੇ ਇੰਨੀ ਨਹੀਂ ਹੈ। ਪਰ ਮੇਰੇ ਖਿਆਲ ਦੇ ਨਾਲ ਸਿੱਖਣਾ ਚਾਹੀਦਾ, ਹੁਣ ਸਿੱਖਣਾ ਚਾਹੀਦਾ, ਸਾਰੇ ਦੇਸ਼ ਦੇ ਵੋਟਰਾਂ ਨੂੰ ਸਿੱਖਣਾ ਚਾਹੀਦਾ, ਖਾਸ ਤੌਰ ਤੇ ਜਿਸ ਤਰ੍ਹਾਂ ਦਿੱਲੀ ਦੇ ਵੋਟਰ ਨੇ ਵਿਕਾਸ ਦੇ ਮੁੱਦੇ ਤੇ ਰਾਜਨੀਤੀ ਨੂੰ ਲਿਆਂਦਾ ਕਿ ਇੱਕ ਧਿਰ ਜਿਹੜੀ ਆ ਉਹ ਸਾਹਮਣੀ ਲੜਾਈ ਲੜਦੀ ਹੋਈ ਫਿਰਕੂ ਪ੍ਰਸਤੀ ਰਾਸ਼ਟਰੀ ਮੁੱਦਿਆਂ ਤੱਕ ਚਲੇ ਜਾਂਦੀ ਹੈ, ਪਰ ਦੂਸਰੀ ਧਿਰ ਉਸ ਵੋਟਰ ਤੇ ਯਕੀਨ ਕਰਦੀ ਹੈ ਕਿ ਨਹੀਂ ਵੋਟਰ ਸਾਡੇ ਨਾਲ ਖਲੋਏਗਾ। ਤੇ ਉਹ ਕਹਿੰਦੀ ਆ ਕਿ ਹਾਂ ਭਾਈ ਜੇ ਅਸੀਂ ਕੰਮ ਕੀਤਾ ਵਾ ਤੇ ਸਾਨੂੰ ਵੋਟ ਪਾ ਦਿਓ, ਨਹੀਂ ਤੇ ਭਾਈ ਧੱਕੇ ਮਾਰ ਕੇ ਘਰੇ ਬਿਠਾ ਦਿਓ, ਉੱਥੇ ਬਹਿ ਜਾਂਗੇ, ਫਿਰ ਹੋਰ ਕੀ ਆ। ਜੀ ਰੁੱਖ ਕਰਦੇ ਹਾਂ ਵਾਪਸ ਪੰਜਾਬ ਦੇ ਵੱਲ ਨੂੰ। ਤਾਂ ਮਿੰਟੂ ਜੀ ਕਹਿੰਦੇ ਜਸਟਿਸ ਰਣਜੀਤ ਸਿੰਘ ਹੋਣਾ ਨੇ ਕੈਪਟਨ ਨੂੰ ਪੱਤਰ ਲਿਖਿਆ। ਹਾਂਜੀ, ਇਹ ਰਣਜੀਤ ਸਿੰਘ ਉਹੀ ਨੇ ਸੇਵਾ ਮੁਕਤ ਕਮਿਸ਼ਨ, ਜਿਹੜੇ ਕਿ ਤੁਹਾਨੂੰ ਪਤਾ ਹੀ ਆ ਸੇਵਾ ਮੁਕਤ ਜਸਟਿਸ, ਜਿਨ੍ਹਾਂ ਨੇ ਬੇਅਦਬੀਆਂ ਦੇ ਮਾਮਲਿਆਂ ਦੀ ਪੜਤਾਲ ਕੀਤੀ ਸੀਗੀ। ਤਾਂ ਇਹਨਾਂ ਦੀ ਰਿਪੋਰਟ ਤੇ ਬਹੁਤ ਲੰਮੀ ਚੌੜੀ ਡਿਸਕਸ਼ਨ ਵੀ ਹੋਈ ਸੀਗੀ ਅਸੈਂਬਲੀ ਦੇ ਵਿੱਚ। ਤਾਂ ਇਹਨਾਂ ਨੇ ਪੱਤਰ ਲਿਖਿਆ, ਪੱਤਰ ਦੇ ਵਿੱਚ ਉਹੀ ਚੀਜ਼ ਲਿਖੀ ਇਹਨਾਂ ਨੇ ਕਿ ਜਿਹੜੇ ਗਵਾਹ ਸੁਰਜੀਤ ਸਿੰਘ ਦੀ ਮੌਤ ਹੋਈ ਸੀ ਬੀਤੇ ਦਿਨ, ਜਿਹਦੇ ਤੇ ਕਾਫੀ ਜ਼ਿਆਦਾ ਰਾਜਨੀਤੀ ਹੋ ਚੁੱਕੀ ਆ, ਤਾਂ ਉਹਦੇ ਬਾਬਤ ਇਹਨਾਂ ਨੇ ਕਿਹਾ ਕਿ ਜਦੋਂ ਇਹ ਮੇਰੇ ਕੋਲ ਗਵਾਹੀ ਦਰਜ ਕਰਵਾਉਣ ਆਏ ਸਨ ਤਾਂ ਉਸ ਵੇਲੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਔਰ ਇਸ ਤੋਂ ਪਹਿਲਾਂ ਜਦ ਮੈਂ ਜੋਰਾ ਸਿੰਘ ਕਮਿਸ਼ਨ ਦੇ ਮੂਹਰੇ ਜਾ ਕੇ ਗਵਾਹੀ ਦਿੱਤੀ ਸੀਗੀ ਤਾਂ ਉਸ ਵੇਲੇ ਵੀ ਮੈਨੂੰ ਕਿਤੇ ਨਾ ਕਿਤੇ ਦਬਾਇਆ ਗਿਆ।
तो कहते कि मैं इस बाबत पुलिस और प्रशासन ਨੂੰ भी लिखिया ਸੀਗਾ और इत्थों तक ਇਹਨਾਂ ਨੂੰ ਪੇਸ਼ਕਸ਼ ਕੀਤੀ ਸੀਗੀ ਕਿ ਜੇ ਤੁਹਾਨੂੰ ਕੋਈ ਲੀਗਲ ਐਡ ਚਾਹੀਦੀ ਹੈ ਤਾਂ ਮੈਂ ਮੁਹੱਈਆ ਕਰਵਾ ਦਿੰਦਾ, ਕੋਈ ਕੇਸ ਵਗੈਰਾ ਕਿਤੇ ਕਰਨਾ। ਤਾਂ ਬਹਰਹਾਲ ਇਹ ਜਿਹੜਾ ਪੱਤਰ ਆ ਇਹ ਹੁਣ 2 ਧਾਰਾ ਪੱਤਰ ਆ। ਇੱਕ ਤੇ ਇਹ ਆ ਕਿ ਇਹਦੇ ਵਿੱਚ ਪਿਛਲੀ ਸਰਕਾਰ 'ਚ ਜੋ ਕੁਛ ਹੋ ਰਿਹਾ ਸੀ ਉਹਦਾ ਤੇ ਹੈ ਹੀ ਆ, ਔਰ ਵੈਸੇ ਵੀ ਜਸਟਿਸ ਰਣਜੀਤ ਸਿੰਘ ਤੁਹਾਨੂੰ ਪਤਾ ਹੀ ਸੁਖਪਾਲ ਸਿੰਘ ਖਹਿਰਾ ਦੇ ਨੇੜ ਦੇ ਰਿਸ਼ਤੇਦਾਰ ਆ। ਅਕਾਲੀਆਂ ਦੇ ਨਾਲ ਤੇ ਉਹਨਾਂ ਦਾ ਕੋਰਟ ਕਚਹਿਰੀਆਂ 'ਚ ਮੁਕੱਦਮਿਆਂ ਤੱਕ ਦਾ ਰੌਲਾ ਚੱਲਦਾ ਹੈ, ਇਹ ਸਭ ਨੂੰ ਪਤਾ ਹੀ ਆ, ਕਿਉਂਕਿ ਉਹਨਾਂ ਤੇ ਦੋਸ਼ ਲੱਗਦਾ ਕਿ ਉਹ ਪੱਖਪਾਤੀ ਰਵੱਈਆ ਰੱਖਦੇ ਆ। ਪਰ ਦੂਸਰੇ ਪਾਸੇ ਉਹਨਾਂ ਨੇ ਇਸ ਦਫਾ ਕਾਂਗਰਸ ਸਰਕਾਰ ਨੂੰ ਵੀ ਤੇ ਇੱਕ ਤਰ੍ਹਾਂ ਨਾਲ ਉਦਲੇਟਿਆ ਨਾ। ਉਹ ਕਹਿੰਦੇ ਕਿ ਇਸ ਸਮੇਂ ਜਦੋਂ ਮੇਰੇ ਕੋਲ ਆਏ ਆ, ਇਸ ਸਮੇਂ ਜਦੋਂ ਮੇਰੇ ਕੋਲ ਆਏ ਆ ਤਾਂ ਉਦੋਂ ਵੀ ਉਹਨਾਂ ਨੇ ਕਿਹਾ ਕਿ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਮੈਂ ਗਵਾਹੀ ਤੋਂ ਮੁੱਕਰ ਜਾਵਾਂ। ਤਾਂ ਇਹਦਾ ਮਤਲਬ ਇਹ ਆ ਕਿ ਇਸ ਸਰਕਾਰ ਦੇ ਇਸ ਕਾਰਜਕਾਲ ਨੂੰ ਵੀ ਉਹ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਰਹੇ ਆ। ਤਾਂ ਸਵਾਲ ਇਹੀ ਹੈ ਸਭ ਤੋਂ ਵੱਡਾ ਕਿ ਕੌਣ ਸੀਗਾ ਜਿਹੜਾ ਇਸ ਰਾਜ ਦੇ ਵਿੱਚ ਪ੍ਰੈਸ਼ਰਾਈਜ਼ ਕਰਵਾ ਰਿਹਾ ਸੀ ਜਾਂ ਕਰ ਰਿਹਾ ਸੀਗਾ। ਤਾਂ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਤੇ ਉਹ ਲੋਕ ਆ ਜਿਹੜੇ ਇਸ ਮੁੱਦੇ ਤੇ ਰਾਜਨੀਤੀ ਕਰਕੇ ਇੱਥੋਂ ਤੱਕ ਪਹੁੰਚੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਸਰਕਾਰ ਨੇ ਅਸਲਾ ਲਾਇਸੈਂਸ ਤੇ ਸਰਕਾਰ ਨੇ ਲਿਆ ਹੁਣ ਜਿਹੜਾ ਨਿਸ਼ਾਨਾ ਲਾਇਆ, ਨਿਸ਼ਾਨਾ ਇਹ ਲਾਇਆ ਇਹਨਾਂ ਨੇ ਕਿ ਬਠਿੰਡੇ ਦੇ ਵਿੱਚ ਸ਼ੂਟਿੰਗ ਰੇਂਜ ਬਣਾ ਦਿੱਤੀ ਆ। ਕਹਿੰਦੇ ਆ ਕਿ ਜੇ ਤੁਸੀਂ ਨਵਾਂ ਲਾਇਸੈਂਸ ਲੈਣਾ ਵਾ ਤੇ ਜਾਂ ਰੀਨਿਊ ਕਰਵਾਉਣਾ ਵਾ ਤਾਂ ਤੁਹਾਨੂੰ ਨਿਸ਼ਾਨਾ ਲਾ ਕੇ ਵਿਖਾਉਣਾ ਪੈਣਾ। ਉਹ ਜਿੱਦਾਂ ਆਪਾਂ ਮੇਲਿਆਂ 'ਚ ਨਹੀਂ ਦੇਖਿਆ ਪਕਾਨੇ ਜੇ ਬੰਨ ਦਿੰਦੇ ਆ ਗਵਾਰੇ ਜੇ, ਉਹ ਏਅਰ ਗਨ ਜੋ ਕਬੂਤਰ ਮਾਰਦੀ ਹੁੰਦੀ ਆ ਜਿਹੜੀ, ਉਹ ਫੜਾ ਦਿੰਦੇ ਆ ਤੇ ਉਹ ਬੱਚੇ ਵੀ ਲਾਈ ਜਾਂਦੇ, ਕਈ ਵਾਰ ਸਿਆਣੇ ਵੀ ਅੱਖ ਜੀ ਮੀਟ ਕੇ ਲਾਈ ਜਾਂਦੇ ਆ। ਤੇ ਉਸੇ ਤਰ੍ਹਾਂ ਦਾ ਇਹਨਾਂ ਨੇ ਬਣਾਤਾ ਜੁਗਾੜ। ਕਹਿੰਦੇ ਆ ਕਿ ਆ ਚੱਕੋ ਸ਼ੂਟਿੰਗ ਰੇਂਜ, ਇੱਕ ਗਾਈਡ ਦੇ ਦਿੱਤਾ, ਉਹ ਇੱਕ ਤਿੱਤਰਮਾਰ ਦੀ ਦੇ ਦਿੱਤੀ, ਖਿਲਾਓ ਨਿਸ਼ਾਨੇ। ਜੇ ਤੇ 25 ਮੀਟਰ ਤੱਕ ਤੁਸੀਂ ਨਿਸ਼ਾਨਾ ਲਾ ਦਿੱਤਾ ਤਾਂ ਤੁਹਾਨੂੰ ਮਿਲ ਜਾਊਗਾ ਅਸਲਾ, ਤੇ ਜੇ ਨਾ ਲੱਗਿਆ ਫਿਰ ਤੁਹਾਨੂੰ ਇੱਕ ਚਾਂਸ ਹੋਰ ਦੇ ਦੇਵਾਂਗੇ। ਪਰ ਇਹ ਸਭ ਕੁਛ ਹੈ ਜਿਹੜਾ ਉਹ ਤੁਹਾਨੂੰ 1770 ਰੁਪਈਏ 'ਚ ਪਊਗਾ। ਤਾਂ ਪੰਜਾਬੀਆਂ ਲਈ ਅਸਲਾ ਜਿਹੜਾ ਸ਼ੌਂਕ ਆ ਉਹ ਕਾਫੀ ਮਹਿੰਗਾ ਬਣਾ ਦਿੱਤਾ ਗਿਆ। ਪਹਿਲਾਂ ਤਾਂ ਫਾਈਲ ਜਿਹੜੀ ਉਹ ਕਾਫੀ ਮਹਿੰਗੀ ਕੀਤੀ ਗਈ, ਫਿਰ ਡੋਪ ਟੈਸਟ ਆ ਗਿਆ, ਉਹ ਵੀ ਮਹਿੰਗਾ ਹੀ ਆ ਨਾ। ਕਈ ਵਾਰ ਪਿਸ਼ਾਬ ਲੈਣਾ ਪੈਂਦਾ ਮੁੱਲ ਦਾ ਜਿਹੜਾ ਡੋਪ ਦੇ ਵਿੱਚ ਨਾ ਆਵੇ। ਤਾਂ ਖੈਰ ਹੁਣ ਇਹਨਾਂ ਨੇ ਇਹ ਪੰਗਾ ਰੱਖ ਦਿੱਤਾ ਨਿਸ਼ਾਨੇ ਲਾਉਣ ਵਾਲਾ। ਤਾਂ ਸਿੱਧੇ ਤੌਰ ਤੇ ਜਾਂ ਤੇ ਕਹਿ ਦਿਓ ਕਿ ਹਾਂ ਭਾਈ ਅਸੀਂ ਕਿਸੇ ਨੂੰ ਦੇਣਾ ਨਹੀਂ ਹੈ ਲਾਇਸੈਂਸ, ਜਾਂ ਪਛੜੇਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ। ਹੁਣ ਦੱਸੋ ਨਿਸ਼ਾਨੇ ਲਾਉਣ ਦਾ ਜਾਂ ਲਾਇਸੈਂਸ ਲੈਣ ਦਾ ਕੀ ਤੁਕਿਆ? ਨਿਸ਼ਾਨਾ ਬੰਦਾ ਆਪੇ ਹੀ ਲੈ ਕੇ ਸਿੱਖ ਲਊਗਾ, ਕਿੱਡੀ ਕੁ ਗੱਲ ਹੈ। ਜੇ ਤੁਸੀਂ ਨਿਸ਼ਾਨਾ ਹੀ ਬੰਦੇ ਨੂੰ ਸਿਖਾਉਣਾ ਤਾਂ ਆਪਦਾ ਹਥਿਆਰ ਲੈ ਕੇ ਉਹ ਸਿੱਖ ਲਊਗਾ ਨਿਸ਼ਾਨੇ ਲਾਉਣਾ। ਪਰ ਇਹ ਆ ਕਿ ਉਹ ਵਿਆਹ ਦੇ ਵਿੱਚ ਨਾ ਲੈ ਜਾਵੇ ਕਿਤੇ ਨਿਸ਼ਾਨਾ ਸਿੱਖਣ ਵਾਸਤੇ। ਬਸ ਇੰਨੀ ਕੁ ਉਹਨਾਂ ਨੂੰ ਕਹੋ ਕਿ ਬੇਨਤੀ ਹੈ, ਗੁਜ਼ਾਰਿਸ਼ ਹੈ ਕਿ ਇਸ ਤਰ੍ਹਾਂ ਨਾ ਵਰਤਿਆ ਕਰੋ। ਤਾਂ ਇਹ ਸਾਰਾ ਕੁਛ ਹੈ ਜਿਹੜਾ ਉਹ ਪੈਸੇ ਇਕੱਠੇ ਕਰਨ ਵਾਸਤੇ ਸ਼ਾਇਦ ਕੀਤਾ ਜਾ ਰਿਹਾ ਹੈ। ਜੀ ਜੀ ਮੈਨੂੰ ਲੱਗਦਾ ਰੈਡ ਟੇਪ ਹੀ ਜਿੱਦਾਂ ਬਿਲਕੁਲ ਵਧਾਈ ਆ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਾਂਗਰਸੀਆਂ ਨੇ ਸਭ ਤੋਂ ਵੱਧ ਸਵਾਲ ਭੇਜੇ। ਦੇਖੋ ਕਾਂਗਰਸੀਆਂ ਨੇ ਜਿਹੜੇ ਸਵਾਲ ਭੇਜੇ ਆ ਉਹ ਮੇਰੇ ਖਿਆਲ ਦੇ ਨਾਲ ਜੋ ਬਜਟ ਸੈਸ਼ਨ ਹੈ, ਆਗਾਮੀ ਬਜਟ ਸੈਸ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ 20 ਫਰਵਰੀ ਤੋਂ, ਉਹਦੇ ਵਾਸਤੇ ਭੇਜੇ ਹੋਣਗੇ। ਮਤਲਬ ਕਿ ਇਹ ਹੁੰਦਾ ਜਿੱਦਾਂ ਤੁਹਾਨੂੰ ਪਤਾ ਅਸੈਂਬਲੀ ਦੀ ਕਾਰਵਾਈ ਚੱਲਦੀ ਆ, ਸਦਨ ਦੀ ਕਾਰਵਾਈ ਚੱਲਦੀ ਆ, ਤਾਂ ਉਹਦੇ ਵਿੱਚ ਸਵਾਲ ਭੇਜੇ ਜਾਂਦੇ, ਫਿਰ ਸਵਾਲ ਕੁਛ ਲਿਸਟ ਕੀਤੇ ਜਾਂਦੇ ਆ। ਤਾਂ ਕਾਂਗਰਸੀਆਂ ਨੇ ਦੱਸਦੇ ਕਿ 250 ਦੇ ਕਰੀਬ ਸਵਾਲ ਜਿਹੜੇ ਉਹ ਘੱਲੇ ਆ। ਫਿਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ 175 ਦੇ ਲਗਭਗ ਸਵਾਲ ਘੱਲੇ ਆ। ਇਸ ਤੋਂ ਇਲਾਵਾ ਜਿਹੜੀ ਅਕਾਲੀ ਪਾਰਟੀ ਆ ਉਹਨੇ ਵੀ 150 ਦੇ ਕਰੀਬ ਆਪਣੇ ਸਵਾਲ ਘੱਲੇ ਆ। ਤਾਂ ਸਵਾਲ ਲਿਸਟ ਹੋਣਗੇ ਕਿੰਨੇ ਹੁੰਦੇ ਆ। ਤਾਂ ਬਾਹਰ ਮੈਂ ਕਹਿੰਦਾ ਕਿ ਬਾਹਰ ਜੋ ਮਰਜ਼ੀ ਕਰੀ ਜਾਣ, ਅੰਦਰ ਜੋ ਕੁਛ ਹੁੰਦਾ ਉਹ ਵੇਖਣ ਵਾਲਾ ਜਲਵਾ ਹੁੰਦਾ ਇਹਨਾਂ ਦਾ। ਕਿਉਂਕਿ ਦੇਖੋ ਬਾਹਰ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਜਿਵੇਂ ਗਾਣਾ ਨਾ ਹੰਸਰਾਜ ਹੰਸ ਦਾ, ਉਹ ਗਾਏ ਬਗਾਏ ਕਹਿ ਦਿੰਦੇ ਸਾਡੇ ਨਾਲ ਸੋਹਣੇ ਨਾਰਾਜ਼ਗੀ ਤੇ ਨਹੀਂ ਹੈ, ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ ਹੈ। ਉਹ ਇਸ ਤਰ੍ਹਾਂ ਬਰਚਾ ਜੇ ਲੈਂਦੇ ਆ। ਪਰ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ ਜਿਹੜੇ ਆਪਣੀ ਸਰਕਾਰ ਤੋਂ ਦੁਖੀ ਹੁੰਦੇ, ਪੀੜਤ ਹੁੰਦੇ ਆ, ਤਾਂ ਉਹ ਉੱਥੇ ਜਦੋਂ ਸਵਾਲ ਲਾਉਂਦੇ ਆ ਉੱਥੇ ਫਿਰ ਆਪਣੀ ਖਿਝ ਕੱਢ ਲੈਂਦੇ ਆ, ਗੁੱਬ ਗੁਬਾਰ ਕੱਢ ਲੈਂਦੇ ਆ, ਕਿਉਂਕਿ ਉਹ ਇੱਕ ਐਸਾ ਪਲੇਟਫਾਰਮ ਆ ਜਿੱਥੇ ਕੋਈ ਤੁਸੀਂ ਕਾਰਵਾਈ ਨਹੀਂ ਜੇ ਕਰ ਸਕਦੇ। ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਵਾਸਤੇ ਖੁਸ਼ੀ ਦੀ ਗੱਲ ਨਹੀਂ ਕਿ ਇਹਨਾਂ ਦੇ ਬੰਦਿਆਂ ਨੇ ਬਹੁਤ ਸਾਰੇ ਸਵਾਲਾਤ ਜਿਹੜੇ ਆ ਉਹ ਘੱਲੇ ਆ। ਇਹਨਾਂ ਵਾਸਤੇ ਇਹ ਚਿੰਤਾਤੁਰ ਹੋਣ ਵਾਲੀ ਵੀ ਗੱਲ ਆ ਕਿ ਜਿੰਨੇ ਸਵਾਲ ਆ ਉਹਨੇ ਇਹਨਾਂ ਦੇ ਬੰਦਿਆਂ ਦੇ ਬਵਾਲ ਵੀ ਹੋਣਗੇ ਉੱਥੇ, ਕਿਉਂਕਿ ਇਹਨਾਂ ਦੇ ਆਪਣੇ ਬੰਦੇ ਆਪਣੀ ਹੀ ਸਰਕਾਰ ਤੋਂ ਨਾ ਖੁਸ਼ ਆ। ਜਿੰਨੇ ਵੱਧ ਤੋਂ ਵੱਧ ਇਹਨਾਂ ਦੇ ਸਵਾਲ ਹੋਣਗੇ ਉਨੇ ਹੀ ਵੱਧ ਤੋਂ ਵੱਧ ਉਹਨਾਂ ਦੇ ਆਪਣੀ ਸਰਕਾਰ ਵੱਲ ਨਿਸ਼ਾਨੇ ਵੀ ਹੋਣਗੇ। ਜੀ 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 ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਮਿੰਟੂ ਜੀ, ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ